ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੇਗਾ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-5200। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ। ਬਿਜ਼ਨਸ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਓਬਾਮਾ ਕੇਅਰ, ਮੈਡੀਕੇਅਰ, ਕਵਰਡ ਕੈਲੀਫੋਰਨੀਆ ਬਾਬਤ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਾਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ, ਬੇਕਰਸਫੀਲਡ, ਐਂਟੀਲਿਊਪ ਟਰੱਕ ਸਟਾਪ ਵਾਲੇ ਅਵੰਸ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 25 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਬਿਹਾਰ ਦੀ ਰਾਜਨੀਤੀ ਤੋਂ। 3-4 ਦਿਨਾਂ ਤੋਂ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਨਿਤਿਸ਼ ਕੁਮਾਰ ਦੀਆਂ ਸੁਰਾਂ ਤੇ ਨਿਤਿਸ਼ ਕੁਮਾਰ ਦੇ ਬਿਆਨ ਬਦਲ ਰਹੇ ਨੇ। ਬਿਹਾਰ ਦੀ ਰਾਜਨੀਤੀ ਦੇ ਵਿੱਚ ਕਿਹੋ ਜਿਹਾ ਭੁਚਾਲ ਆਇਆ ਜੀ, ਕੀ ਅਪਡੇਟ ਆ ਉੱਥੋਂ ਦੇ ਬਾਰੇ? ਦੇਖੋ ਪ੍ਰਵੀਨ ਜੀ, ਇਹ 2-4 ਦਿਨ ਦੀ ਗੱਲ ਨਹੀਂ, ਇਹ ਗੱਲ ਉਦੋਂ ਤੋਂ ਹੀ ਸ਼ੁਰੂ ਹੋ ਗਈ ਸੀ ਜਿੱਦਣ ਤੋਂ ਨਿਤਿਸ਼ ਕੁਮਾਰ ਨੂੰ ਕਨਵੀਨਰ ਨਹੀਂ ਸੀ ਬਣਾਇਆ ਗਿਆ। ਉਸ ਤੋਂ ਬਾਅਦ ਕੇਸੀ ਤਿਆਗੀ ਦੀ ਬਿਆਨਬਾਜ਼ੀ ਲੈ ਲਓ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋ, ਇੱਕ ਫੇਰ ਇੰਡੀਆ ਦੀ ਜਿਹੜੀ ਹੋਈ ਸੀਗੀ ਵਰਚੁਅਲ ਮੀਟਿੰਗ, ਉਹਦੇ ਚੋਂ ਨਿਤਿਸ਼ ਦਾ ਨਦਾਰਦ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸੰਕੇਤਕ ਬਹੁਤ ਲੰਬੇ ਸਮੇਂ ਤੋਂ ਸੀਗੀਆਂ। ਹੁਣ ਪਹਿਲਾਂ ਮੈਂ ਤੁਹਾਨੂੰ ਤਾਜ਼ਾ ਘਟਨਾਕ੍ਰਮ ਦੱਸ ਦਿੰਦਾ ਤੇ ਫਿਰ ਤੁਹਾਨੂੰ ਮੈਂ ਦੱਸ ਦਿੰਦਾ ਇਹਦਾ ਕਾਰਨ ਕੀ ਹੈ। ਜੀ ਜੀ, ਜਿਹੜਾ ਤੁਸੀਂ 1-2 ਦਿਨਾਂ ਤੋਂ ਬਾਅਦ ਪੜੋਗੇ, ਲਿਖੋਗੇ, ਦੇਖੋਗੇ, ਮੈਂ ਤੁਹਾਨੂੰ ਦੱਸ ਦਿੰਦਾ ਇਹਦਾ ਕਾਰਨ ਵਿਚਲਾ ਕੀ ਹੈ, ਵੱਡਾ ਜਿਹੜਾ ਕਾਰਨ ਹੈ ਤੇ ਉਹ ਕਾਰਨ ਜਿਹੜਾ ਹੈ ਉਹ ਕਿਉਂ ਤਲਖੀ ਤੱਕ ਪਹੁੰਚਿਆ। ਅੱਜ ਦਾ ਜੇ ਘਟਨਾਕ੍ਰਮ ਮੈਂ ਜਿਹੜੀ ਕੋ ਤੁਹਾਨੂੰ ਦੱਸ ਦਿੰਦਾ ਜਾਣਕਾਰੀ ਕਿ ਲਾਲੂ ਪ੍ਰਸਾਦ ਯਾਦਵ ਗਵਰਨਰ ਹਾਊਸ ਚ ਗਏ ਨੇ। ਸਭ ਤੋਂ ਵੱਡਾ, ਠੀਕ ਹੈ ਜੀ, ਜੋ ਵੀ ਚੱਲ ਰਿਹਾ ਕਿਆ ਅਮਿਤ ਸ਼ਾਹ ਦੇ ਘਰ ਇੱਕ ਬੈਠਕ ਚੱਲ ਰਹੀ ਹੈ, ਨੱਡਾ ਸਾਹਿਬ ਪਹੁੰਚ ਰਹੇ ਇਹਦੇ ਚ। ਠੀਕ ਹੈ ਜੀ, ਬਿਹਾਰ ਝਾਰਖੰਡ ਦੇ ਜਿਹੜੇ ਖੇਤਰੀ ਸੰਗਠਨ ਦੇ ਆ ਉਹ ਮਤਲਬ ਕਿ ਪੂਰੀ ਕਹਾਣੀ ਚੱਲ ਰਹੀ ਆ। ਅਮਿਤ ਸ਼ਾਹ ਦੇ ਘਰ ਬੈਠਕ ਤੋਂ ਪਹਿਲਾਂ ਜਿਹੜਾ ਪ੍ਰਦੇਸ਼ ਇੰਚਾਰਜ ਇਹਨਾਂ ਦਾ ਵਿਨੋਦ ਤਾਵੜੇ, ਉਹਦੇ ਘਰ ਮੀਟਿੰਗ ਹੋਈ ਆ। ਯਾਨੀ ਇਧਰੋਂ ਗਹਿਮਾ ਗਹਿਮੀ ਜਿਹੜੀ ਆ ਉਹ ਚੱਲ ਰਹੀ ਆ। ਠੀਕ ਹੈ ਜੀ, ਬੀਜੇਪੀ ਵਿਧਾਇਕ ਦਾ ਦਾਅਵਾ ਹੈ ਕਿ ਨਿਤਿਸ਼ ਕੁਮਾਰ ਭਾਰਤੀ ਜਨਤਾ ਪਾਰਟੀ ਦੇ ਨਾਲ ਆਉਣਗੇ। ਇਹ ਮਤਲਬ ਕਿ ਇਹਨਾਂ ਨੇ ਗੱਲ ਕਹੀ ਆ। ਚਿਰਾਗ ਪਾਸਵਾਨ ਜਾਂ ਸਾਰਿਆਂ ਦਾ ਮਤਲਬ ਕਿ ਇਹ ਗੱਲ ਹੋਈ ਆ। ਸੌਰੀ, ਮੈਂ ਥੋੜਾ ਜਿਹਾ ਗਲਤ ਕਹਿ ਗਿਆ। ਲਾਲੂ ਪ੍ਰਸਾਦ ਯਾਦਵ ਜਿਹੜਾ ਹੈ ਉਹਨੇ ਵਿਧਾਨ ਸਭਾ ਸਪੀਕਰ ਦੇ ਨਾਲ ਗੱਲ ਕੀਤੀ, ਗਵਰਨਰ ਨਾਲ ਮਿਲ ਕੇ ਆਏ ਸੀਗੇ ਨਿਤਿਸ਼। ਠੀਕ ਹੈ ਜੀ, ਇਹ ਕੱਲ ਤੇ ਨਿਤਿਸ਼ ਨੇ ਡਿਪਟੀ ਸਪੀਕਰ ਨੂੰ ਬੁਲਾਇਆ। ਇਹ ਸਾਰਾ ਕੁਝ, ਇਹ ਘਟਨਾਕ੍ਰਮ ਇਸ ਤਰ੍ਹਾਂ ਜਿਹੜਾ ਹੈ ਉਹ ਚੱਲਦਾ ਤੁਰਿਆ ਆਉਂਦਾ। ਹੁਣ ਹੁੰਦਾ ਕੀ ਹੈ ਕਿ ਕੱਲ ਕਰਪੂਰੀ ਠਾਕੁਰ ਦੇ 100ਵੇਂ ਜਨਮ ਦਿਨ ਦੇ ਮੌਕੇ ਤੇ ਨਿਤਿਸ਼ ਕੁਮਾਰ ਨੇ ਪਰਿਵਾਰਵਾਦ ਦੇ ਬਹਾਨੇ ਲਾਲੂ ਪ੍ਰਸਾਦ ਯਾਦਵ ਤੇ ਨਿਸ਼ਾਨਾ ਕੱਸਿਆ ਸੀ। ਅੱਜ ਉਹਦੀ ਜਿਹੜੀ ਬੇਟੀ ਆ ਰੋਹਿਣੀ ਅਚਾਰੀਆ, ਜਿਹਨੇ ਲਾਲੂ ਨੂੰ ਕਿਡਨੀ ਦਿੱਤੀ ਆ, ਉਹਨੇ 3 ਟਵੀਟ ਉੱਤੋਂ ਹੇਠੀ ਠੋਕ ਦਿੱਤੇ, ਬਾਅਦ ਚੋਂ 3 ਡਿਲੀਟ ਹੋ ਜਾਂਦੇ ਆ। ਅੱਛਾ, ਹੁਣੇ ANI ਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ ਕੇਸੀ ਤਿਆਗੀ ਨੇ ਆਖਿਆ ਕਿ ਐਵਰੀਥਿੰਗ ਇਜ਼ ਓਕੇ, ਅਸੀਂ ਇੰਡੀਆ ਗੱਠਜੋੜ ਚ ਅਸੀਂ ਨਹੀਂ ਜਾ ਰਹੇ। ਇਹ ਲੇਟੈਸਟ ਮਤਲਬ ਕਿ ਇਸ ਵੇਲੇ ਦੀ ਅਪਡੇਟ ਹੈ। ਯਾਨੀ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਜਿਹੜੀ ਕੱਲ ਤੱਕ ਇਹਨੂੰ ਪਲਟੂ ਮਾਰ ਕਹਿ ਰਹੀ ਸੀ, ਪਲਟਾਸਨ ਕਹਿ ਰਹੀ ਸੀ, ਕੋਈ ਕੁਝ ਕਹਿ ਰਹੀ ਸੀ, ਉਹ ਕਹਿ ਰਿਹਾ ਕਿ ਇਮਾਨਦਾਰ ਇਹਦੇ ਵਰਗਾ ਬੰਦਾ ਤੇ ਯਾਰ ਕੁਸੰਗਤ ਚ ਪੈ ਗਿਆ ਵਗੈਰਾ ਵਗੈਰਾ, ਸਾਰੀ ਤਿਆਰੀ ਕਰ ਰਹੇ ਸੀਗੇ। ਪਰ ਐਨ ਮੌਕੇ ਤੇ ਕੇਸੀ ਤਿਆਗੀ, ਦੇਖੋ ਕੇਸੀ ਤਿਆਗੀ ਮਤਲਬ ਕਿ ਨਿਤਿਸ਼ ਬੋਲ ਰਿਹਾ ਜੀ ਜੀ, ਠੀਕ ਹੈ ਨਾ ਜੀ, ਉਹਦਾ ਰਾਈਟ ਹੈਂਡ ਹੈ ਕੇਸੀ ਤਿਆਗੀ। ਕੇਸੀ ਤਿਆਗੀ ਬਹੁਤ ਪੁਰਾਣਾ ਲੀਡਰ ਹੈ,
ਜਿਹੜਾ ਦਿੱਲੀ 'ਚ ਪੋਲਿਟਿਕਸ ਕਰਦਾ ਤੇ ਬਿਹਾਰ 'ਚ ਵੀ ਕਰਦਾ। ਅੱਛਾ, ਜੇ ਉਹਦੇ ਬਿਆਨ ਨੂੰ ਹੁਣ ਤੁਸੀਂ ਵੇਖੋਗੇ ਤਾਂ ਇਹਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਕਹਾਣੀ ਜਿਹੜੀ ਆ ਉਹ ਸੈੱਟ ਹੁੰਦੀ ਨਜ਼ਰ ਆ ਰਹੀ ਆ। ਮਤਲਬ ਕਿ ਭਾਜਪਾ ਸਾਰੇ ਕੰਮਕਾਰ ਛੱਡ ਕੇ ਬਈ ਸਾਰੇ ਮਤਲਬ ਕਿ ਆਪਦੇ ਜਿੰਨੇ ਹੈਗੇ ਆ ਇਹਨਾਂ ਦੇ ਪਿਆਦੇ ਸ਼ਿਆਦੇ ਸਾਰੇ ਉਹਨਾਂ ਨੂੰ ਲਾ ਰਹੀ ਆ ਗੇਮ ਦੇ ਵਿੱਚ ਕਿ ਆਪਾਂ ਇੱਥੇ ਚਿੱਤ ਕਰ ਦਈਏ। ਹੁਣ ਬਿਹਾਰ ਜਿਹੜਾ ਹੈ ਨਾ, ਬਿਹਾਰ ਤੁਸੀਂ ਵੇਖੋ ਕਿ ਜਿੱਦਾਂ ਪ੍ਰਵੀਨ ਜੀ 48 ਮਹਾਰਾਸ਼ਟਰ, 42 ਬੰਗਾਲ ਤੇ ਉਸ ਤੋਂ ਬਾਅਦ 40 ਬਿਹਾਰ, ਚੌਥਾ ਸਭ ਤੋਂ ਵੱਡਾ ਰਾਜ ਹੈ ਸੀਟਾਂ ਦੇ ਲਿਹਾਜ਼ ਨਾਲ। ਜੀ ਬਿਲਕੁਲ। ਪਹਿਲਾ यूपी, दूसरा महाराष्ट्र, तीसरा हो गया बंगाल ਤੇ ਚੌਥਾ ਮਤਲਬ ਕਿ ਤੀਜਾ ਚੌਥਾ ਨੰਬਰ ਬਰਾਬਰ ਲਾ ਲਓ। ਤਾਂ ਇੱਥੇ ਬਹੁਤ ਵੱਡਾ ਜ਼ੋਰ ਲੱਗ ਰਿਹਾ ਜੀ। ਹੁਣ ਵਿਚਲੀ ਕਹਾਣੀ ਜਿਹੜੀ ਹੈ ਆ ਕੇਸੀ ਤਿਆਗੀ ਨੇ ਆ ਦੈਨਿਕ ਭਾਸਕਰ ਖੋਲੋਗੇ ਤੇ ਉੱਥੇ ਵੀ ਜਿਹੜੀ ਉਹਨਾਂ ਦੀ ਲਾਈਵ ਅਪਡੇਸ਼ਨ ਉੱਥੇ ਵੀ ਕੇਸੀ ਤਿਆਗੀ ਦਾ ਬਿਆਨ ਅਪਡੇਟ ਕਰ ਦਿੱਤਾ ਗਿਆ ਹੈ। ਠੀਕ ਹੈ ਜੀ। ਠੀਕ ਹੈ ਜੀ। ਉੱਥੇ ਕੇਸੀ ਤਿਆਗੀ ਨੇ ਕਿਹਾ ਕਿ ਗੱਠਜੋੜ ਤੇ ਕੋਈ ਆਂਚ ਨਹੀਂ ਆਉ। ਇਹਦਾ ਮਤਲਬ ਕੀ ਆ ਸਾਫ। ਹੁਣ ਮੈਂ ਤੁਹਾਨੂੰ ਦੱਸਦਾ ਵਿਚਲੀ ਕਹਾਣੀ ਕੀ ਸੀਗੀ। ਵਿਚਲੀ ਕਹਾਣੀ ਇਹ ਸ਼ਾਇਦ ਹੁਣ ਤਾਂ ਸਾਹਮਣੇ ਆ ਹੀ ਜਾਊਗੀ। ਵਿਚਲੀ ਕਹਾਣੀ ਇਹ ਸੀਗੀ ਪ੍ਰਵੀਨ ਜੀ ਕਿ ਨਿਤਿਸ਼ ਕੁਮਾਰ ਜਿਹੜਾ ਹੈ ਨਾ ਉਹ ਡਰਿਆ ਹੋਇਆ। ਨਿਤਿਸ਼ ਕੁਮਾਰ 73 ਤੋਂ 45 ਸੀਟਾਂ ਤੇ ਆ ਗਿਆ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ। ਭਾਰਤੀ ਜਨਤਾ ਪਾਰਟੀ ਕੋਲ 53 ਹੈ। ਠੀਕ ਹੈ ਜੀ। ਤੁਸੀਂ ਦੇਖੋ ਕਿ ਭਾਰਤੀ ਜਨਤਾ ਪਾਰਟੀ ਕੋਲ ਜਿਹੜਾ ਹੈ ਨਾ ਭਾਰਤੀ ਜਨਤਾ ਪਾਰਟੀ ਨਹੀਂ ਸੌਰੀ ਹੁਣ ਤੇ ਮੈਨੂੰ ਲੱਗਦਾ ਜ਼ਿਆਦਾ ਤੇ ਨੇ ਪਹਿਲਾਂ 53 ਸੀ ਉਹਨਾਂ ਕੋਲ। ਯਾਨੀ ਭਾਰਤੀ ਇਹ ਆ ਗਿਆ ਚਲਦੇ ਚਲਦੇ ਜਿੱਥੋਂ ਹੁਣ ਭਾਜਪਾ ਨੇ ਆਪਦਾ ਜਿਹੜਾ ਕਹ ਲਓ ਕਿ ਟੀਕਾ ਹਾਸਲ ਕਰ ਰੱਖਿਆ 78 ਤੇ ਆ ਸ਼ਾਇਦ ਉਹ। ਤੇ ਦੂਸਰੇ ਪਾਸੇ ਜੇ ਆਪਾਂ ਵੇਖੀਏ ਤਾਂ ਇਹ ਡਿੱਗਦਾ ਡਿੱਗਦਾ ਆ ਗਿਆ 45 ਤੇ ਜੀ। ਠੀਕ ਹੈ ਜੀ। ਇਹ ਕਹਾਣੀ ਆ। ਹੁਣ ਇਹਨੂੰ ਇਹ ਆ ਕਿ ਮੈਂ ਇੱਕ ਤੇ 45 ਤੋਂ ਅੱਗੇ ਜਿਹੜਾ ਹੈ ਨਾ ਕੰਮ ਕਰਾਂ। ਹੁਣ ਕਿਉਂਕਿ ਲਾਲੂ ਪ੍ਰਸਾਦ ਯਾਦਵ ਰਿਨਾਸੀ ਤੇ ਆ, ਇਹ 45 ਤੇ ਆ। ਬਾਵਜੂਦ ਇਸ ਤੇ ਮੁੱਖ ਮੰਤਰੀ ਪਹਿਲਾਂ ਕਹਿੰਦਾ ਸੀਗਾ ਕਿ ਭਤੀਜੇ ਨੂੰ ਮੈਂ ਸੱਤਾ ਸੌਂਪ ਦੂੰਗਾ ਫਲਾ 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 ਫਲਾ। ਹੁਣ ਮਤਲਬ ਕਹਾਣੀ ਇੱਥੇ ਜੇ ਖੜਦੀ ਹੈ ਕਿ ਨਿਤਿਸ਼ ਕੁਮਾਰ ਨੂੰ ਇਹ ਆ ਕਿ ਜਦ ਤੱਕ ਭਾਜਪਾ ਗੇਮ ਦੇ ਵਿੱਚ ਹੈ ਉਹ ਕਦੇ ਕੁਝ ਵੀ ਕਰ ਸਕਦੀ ਆ। ਕੁਝ ਵੀ ਮਤਲਬ ਕਿ ਉਹਨਾਂ ਦੇ 78 ਆ ਜਿਹੜੀ ਆਰਜੇਡੀ ਆ ਉਹਨਾਂ ਦੇ 79 ਆ। ਇਹਦੇ ਕੋਲ ਜਨਤਾ ਦਲ ਯੂਨਾਈਟਿਡ ਕੋਲ 45 ਆ। ਠੀਕ ਹੈ ਜੀ। ਵੱਡੀ ਪਾਰਟੀ ਕਿਹੜੀ ਹੋ ਗਈ? ਆਰਜੇਡੀ। ਸੈਕੰਡ ਕਿਹੜੀ ਹੋ ਗਈ? ਭਾਜਪਾ। ਪੋਲਿਟਿਕਸ ਦੇ ਵਿੱਚ ਪ੍ਰਵੀਨ ਜੀ ਇਹ ਸਮਝਿਆ ਜਾਂਦਾ ਹੈ ਕਿ ਜਿਸ ਪਾਰਟੀ ਕੋਲ 30-32% ਸੀਟਾਂ ਨੇ ਨਾ ਕਿਸੇ ਵੀ ਅਸੈਂਬਲੀ 'ਚ ਉਹ ਕਦੇ ਵੀ ਖੇਲਾ ਕਰ ਸਕਦੀ ਆ। ਕਦੇ ਵੀ ਖੇਲਾ ਕਰ ਸਕਦੀ। ਨਿਤਿਸ਼ ਜਿਹੜਾ ਹੈ ਨਾ ਉਹਦੀ ਇਨਸਿਕਿਉਰਿਟੀ ਇਹ ਆ, ਉਹਦਾ ਜਿਹੜਾ ਸੋਚਣਾ ਹੈ ਕਿ ਆਪਾਂ ਇਉਂ ਕਰੀਏ ਕਿ ਭਾਰਤੀ ਜਨਤਾ ਪਾਰਟੀ ਨੂੰ ਇੱਕ ਐਸਾ ਸਰਪ੍ਰਾਈਜ਼ ਦਈਏ ਕਿ ਇੱਥੇ ਬਿਹਾਰ 'ਚ ਫਸਾ ਦਈਏ। ਠੀਕ ਹੈ। ਇਹਨਾਂ ਨੂੰ ਟੋਟਲੀ ਆਪਾਂ ਖਤਮ ਕਰ ਦਈਏ। ਮਤਲਬ ਕਿ ਆਪਾਂ ਜਿਹੜੀ ਅਸੈਂਬਲੀ ਉਹਨੂੰ ਭੰਗ ਕਰੀਏ ਜੀ। ਅੱਛਾ। 1.5 ਸਾਲ ਪਹਿਲਾਂ ਕਰ ਦਈਏ ਕਿਉਂਕਿ ਇਹਨਾਂ ਨੂੰ ਇਲੈਕਸ਼ਨ ਕਰਵਾਉਣਾ ਪਊਗਾ ਕਿਉਂਕਿ ਵਨ ਨੇਸ਼ਨ ਵਨ ਇਲੈਕਸ਼ਨ ਦਾ ਇਹ ਹੋਕਾ ਦਿੰਦੇ ਆ। ਆਪਾਂ ਇਹਨਾਂ ਨੂੰ ਫਸਾਈਏ। ਉਸ ਤੋਂ ਬਾਅਦ ਕੀ ਕਰੀਏ ਕਿ ਜਿਹੜੀਆਂ ਮਤਲਬ ਕਿ ਹੁਣ ਦੇਖੋ ਕੁੱਲ ਤੇ ਸੀਟਾਂ 40 ਆ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਵਾਸਤੇ ਕਿਉਂਕਿ ਉਹਨਾਂ ਦੇ ਕੋਲ ਵੀ ਵੋਟ ਬੈਂਕ ਆ ਨਾ। ਪਛੜਿਆਂ ਦਾ ਵੀ ਜਿਹੜੇ ਉੱਚ ਜਾਤੀ ਵਾਲੇ ਉਹਨਾਂ ਦਾ ਵੀ ਬ੍ਰਾਹਮਣ ਵੋਟ ਵੀ ਹੈ ਸਾਰਾ ਕੁਛ ਹੈ ਜੀ। ਇਹਦਾ ਸਮੀਕਰਨ ਇਹ ਆ ਕਿ ਇੱਥੇ ਤਾਂ ਚਲ 40 ਆ 6 ਰਿਜ਼ਰਵ ਹੈ ਕੋਈ 3-4 ਮਾਈਨੋਰਟੀ ਨੂੰ ਦੇਵਾਂਗੇ ਫਿਰ ਅਗਾਂਹ ਆਪਸ ਚ ਵੰਡਾਂਗੇ ਕੁਛ ਇਦਾਂ ਕਿੱਦਾਂ ਕਰਦੇ ਮਤਲਬ ਕਿ ਕੋਈ ਗੱਲ ਨਹੀਂ ਬਣਨੀ। ਅਸੀਂ ਘੱਟੋ ਘੱਟ 50 ਤੋਂ 60 ਜਾਤਾਂ ਨੂੰ ਨੁਮਾਇੰਦਗੀ ਦੇਈਏ ਟਿਕਟਾਂ ਦੇਈਏ। ਉਹ ਅੱਛਾ। ਤਾਂ ਤਦੇ ਹੀ ਸੰਭਵ ਆ ਕਿ ਜੇ ਅਸੀਂ ਅਸੈਂਬਲੀ ਜਿਹੜੀ ਚੋਣ ਹੈ ਨਾਲ ਲੈ ਆਈਏ। ਅਸੀਂ ਇਹਨਾਂ ਨੂੰ ਬੁਰੀ ਤਰ੍ਹਾਂ ਘੇਰ ਲਾਂਗੇ ਜਾਤ ਸਮੀਕਰਨ ਦੇ ਵਿੱਚ ਜੀ। ਇਹ ਲੋਕ ਸਭਾ 'ਚ ਵੀ ਪਿੱਟ ਜਾਣਗੇ ਵਿਧਾਨ ਸਭਾ 'ਚ ਵੀ ਪਿੱਟ ਜਾਣਗੇ। ਠੀਕ ਹੈ। ਲਾਲੂ ਪ੍ਰਸਾਦ ਯਾਦਵ ਹਮੇਸ਼ਾ ਉਹਦੀ ਰਾਜਨੀਤੀ ਕਿਉਂਕਿ ਅਸੀਂ ਨਿੱਕੇ ਹੁੰਦਿਆਂ ਤੋਂ ਵੇਖਿਆ ਲਾਲੂ ਪ੍ਰਸਾਦ ਯਾਦਵ ਨੂੰ। ਲਾਲੂ ਪ੍ਰਸਾਦ ਯਾਦਵ ਰਿਸਕ ਲੈਣ ਤੋਂ ਡਰਦਾ ਪੋਲੀਟੀਕਲੀ ਰਿਸਕ। ਠੀਕ ਹੈ। ਜਦ ਕਿ ਨਿਤਿਸ਼ ਰਿਸਕੀ ਆ। ਜਿਵੇਂ ਗਾਣਾ ਸੀ ਨਾ ਵੇ ਮੈਂ ਰਿਸਕ ਲੈਣ ਤੋਂ ਡਰਦੀ ਆ ਸਜਣਾ।
ਤਾਂ ਗੱਲ ਇਹ ਹੈ ਕਿ ਇਹ ਰਿਸਕ ਲੈਣ ਤੋਂ ਡਰਦਾ ਨਹੀਂ। ਇਹਨਾਂ ਦੀ ਗਰਾਰੀ ਇੱਥੋਂ ਫਸਦੀ ਪਹਿਲਾਂ ਇਹਨੇ ਕਿਹਾ ਲਾਲੂ ਪ੍ਰਸਾਦ ਯਾਦਵ ਦਾ ਪਰਿਵਾਰ ਨਹੀਂ ਮੰਨਿਆ, ਇਹ ਤੇ 22 ਤਰੀਕ ਨੂੰ ਹੀ ਅਸੈਂਬਲੀ ਭੰਗ ਹੋ ਜਾਣੀ ਸੀ ਪ੍ਰਵੀਨ ਜੀ, ਜੇ ਲਾਲੂ ਪ੍ਰਸਾਦ ਯਾਦਵ ਦੀ ਫੈਮਿਲੀ ਮੰਨ ਜਾਂਦੀ ਸਹਿਮਤੀ ਦੇ 22 ਜਨਵਰੀ ਨੂੰ, ਹਾਂਜੀ, ਜਿਸ ਦਿਨ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਸੀਗਾ, ਉਸੇ ਦਿਨ ਹੀ। ਫਿਰ ਤੁਸੀਂ ਦੇਖੋ ਨਾ, ਕੈਬਨਿਟ ਦੀ ਮੀਟਿੰਗ ਰੱਖੀ ਗਈ ਸੀ, ਕੈਂਸਲ ਹੋਈ, ਫਿਰ 48 ਘੰਟੇ ਬਾਅਦ ਰੱਖੀ ਗਈ 25 ਨੂੰ, ਯਾਨੀ ਅੱਜ ਤਾਂ ਕੋਈ ਬਰੀਫਿੰਗ ਨਹੀਂ ਕੀਤੀ ਗਈ। ਤਾਂ ਮਤਲਬ ਕਿ ਉੱਥੋਂ ਉਹੀ ਆ, ਕੈਬਨਿਟ ਦੀ ਇਕੱਠੀ ਹੋਈ ਮੀਟਿੰਗ, ਤਾਂ ਉਹਨੇ ਨਿਤਿਸ਼ ਨੇ ਕਿਹਾ ਕਿ ਬਈ ਆ ਮੇਰਾ ਪ੍ਰਪੋਜ਼ਲ ਆ, ਇਹਦੇ ਤੇ ਸਾਈਨ ਕਰੋ ਤੇ ਬਸ ਆਪਾਂ ਫੜਾਈਏ, ਗੱਲ ਖਤਮ। ਜਦੋਂ ਮੰਤਰੀ ਦੂਜੇ ਨਹੀਂ ਮੰਨੇ, ਦੂਜੇ ਧੜੇ ਦੇ, ਇਹ ਉੱਠ ਕੇ ਚਲੇ ਗਏ। ਇੱਥੋਂ ਗੱਲ ਵਿਗੜੀ ਆ। ਇਹ ਜਿਹੜਾ ਗੋਦੀ ਮੀਡੀਆ ਇਹ ਅਸਲੀ ਗੱਲ ਨਹੀਂ ਦੱਸ ਰਿਹਾ, ਇਹ ਇਸ ਤਰ੍ਹਾਂ ਹੀ ਖਬਰ ਨੂੰ ਪ੍ਰੋਜੈਕਟ ਕਰ ਰਿਹਾ ਕਿ ਵੇਖੋ ਜੀ ਗੱਠਜੋੜ ਖਤਮ ਹੋ ਗਿਆ, ਨਿਤਿਸ਼ ਆ ਰਿਹਾ। ਯਾਨੀ ਨਿਤਿਸ਼, ਦੇਖੋ ਤੁਸੀਂ ਆਪ ਸੋਚ ਕੇ ਦੇਖੋ, ਜਿਹੜਾ ਨਿਤਿਸ਼ ਇਹਨਾਂ ਦੇ ਨਾਲ ਰਲ ਕੇ ਇਲੈਕਸ਼ਨ ਲੜਦਾ ਤੇ 73 ਸੀਟਾਂ ਹਾਸਲ ਕਰਦਾ, ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਲੜਦਾ ਤੇ ਆ ਗਿਆ 45 ਤੇ, ਘਟ ਰਿਹਾ, ਜਦ ਕਿ ਉਹ ਇਹਦੇ ਤੋਂ ਅਲੱਗ ਹੋ ਕੇ 89 ਤੇ ਜਾਂਦੇ ਨੇ, ਵਧੀਆ ਠੀਕ ਠਾਕ ਪ੍ਰਦਰਸ਼ਨ ਕਰਦੇ ਹੋ। ਤਾਂ ਕਾਂਗਰਸ ਨਾ ਜਿੱਦ ਕਰਦੀ ਤੇ ਲੈ ਗਏ ਸੀਗੇ ਆਰਜੇਡੀ ਵਾਲੇ, ਕਿਉਂਕਿ ਉੱਥੇ ਲੜੇ ਹੀ ਸਾਰੇ 100 ਕੇ 110 ਸੀਟਾਂ ਤੇ ਸੀ, ਮੈਨੂੰ ਲੱਗਦਾ। ਉਹਨਾਂ ਦਾ ਸਟ੍ਰਾਈਕ ਰੇਟ ਵੇਖ ਲਓ। ਕਾਂਗਰਸ ਨੇ ਮਤਲਬ ਕਿ ਜਿੱਤੀਆਂ ਸਾਰੀਆਂ 20, 70 ਕੇ 80 ਸੀਟਾਂ ਸੀ ਉਹਨਾਂ ਦੇ ਕੋਲ। ਇਹ ਇੰਨੀਆਂ ਕੁ ਸੀ, 19 ਮੇ ਵੀ 19 ਸੀ ਸ਼ਾਇਦ, ਮੈਨੂੰ ਅੱਜ ਵੀ ਯਾਦ ਹੈ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਕਹਾਣੀ ਇੱਥੋਂ ਤੁਰੀ ਆ। ਹੁਣ ਅਗਾਂਹ ਕੀ ਹੁੰਦਾ, ਯਾਨੀ ਇਸ ਘਟਨਾਕ੍ਰਮ ਨੂੰ ਆਪਾਂ ਲੜੀਵਾਰ ਤਰੀਕੇ ਨਾਲ ਸਮਝ ਲਿਆ ਕਿ ਨਿਤਿਸ਼ ਕੁਮਾਰ ਇਸ ਐਂਗਲ ਤੋਂ ਸੋਚਦਾ ਹੈ ਕਿ ਯਾਰ ਕਨਵੀਨਰ ਤਾਂ ਜੋ ਚਲੋ ਨਾਰਾਜ਼ਗੀਆਂ ਉਹ ਤਾਂ ਹੈਗੀਆਂ, ਕਿਉਂਕਿ ਹੁਣ ਦੇਖੋ ਇੰਡੀਆ ਗੱਠਜੋੜ ਦਾ ਸਭ ਤੋਂ ਮੋਹਰੀ ਪਹਿਲਾਂ ਕੌਣ ਸੀ? ਨਿਤਿਸ਼। ਹੁਣ ਨਿਤਿਸ਼ ਨੂੰ ਵੀ ਹੋ ਸਕਦਾ ਕਿ ਸਮਝ ਆ ਗਈ ਹੋਵੇ, ਕਿਉਂਕਿ ਤੁਸੀਂ ਸੋਸ਼ਲ ਮੀਡੀਆ ਚੈੱਕ ਕਰਿਓ, ਖਾਸ ਤੌਰ ਤੇ ਬਿਹਾਰ ਨਾਲ ਜੁੜਿਆ, ਉਹ ਕਹਿ ਰਿਹਾ ਕਿ ਨਿਤਿਸ਼ ਦਾ ਇਹ ਕਦਮ ਆਖਰੀ ਕਦਮ ਹੋਏਗਾ, ਮਤਲਬ ਕਿ ਇਸ ਤੋਂ ਬਾਅਦ ਫਿਨਿਸ਼। ਅੱਛਾ, ਸ਼ਾਇਦ ਕਿਸੇ ਸਲਾਹਕਾਰ ਨੇ ਵੀ ਦੱਸ ਦਿੱਤਾ ਹੋਵੇ, ਸ਼ਾਇਦ ਇਹ ਵੀ ਹੋ ਸਕਦਾ ਹੈ। ਜਿਵੇਂ ਕੇਸੀ ਤਿਆਗੀ ਦਾ ਬਿਆਨ, ਜਿਹੜਾ ਮੈਂ ਇਸੇ ਨੂੰ ਆਧਾਰ ਬਣਾ ਕੇ ਗੱਲ ਕਰੂੰਗਾ, ਕਿਉਂਕਿ ਬਾਕੀ ਗੱਲ ਕੱਲ ਨੂੰ ਜੇ ਹੋਏਗੀ ਤਾਂ ਫਿਰ ਉਹਦੇ ਤੇ ਗੱਲ ਕੱਲ ਨੂੰ ਹੋ ਜਾਏਗੀ। ਕੇਸੀ ਤਿਆਗੀ ਦੇ ਅਨੁਸਾਰ, ਜਿਸ ਤਰ੍ਹਾਂ, ਕਿਉਂਕਿ ਹੁਣ ਇਹ ਤਾਂ ਹੈ ਨਹੀਂ ਕਿ ਨਿਤਿਸ਼ ਦੇ ਭਰੋਸੇ ਤੋਂ ਬਗੈਰ ਉਹਨੇ ਕੋਈ ਗੱਲ ਕਹਿ ਦਿੱਤੀ ਹੋਊਗੀ। ਕੇਸੀ ਤਿਆਗੀ ਦੇ ਬਿਆਨ ਨੂੰ ਜੇ ਆਪਾਂ ਆਧਾਰ ਬਣਾ ਕੇ ਗੱਲ ਕਰੀਏ ਤਾਂ ਉਹਨੇ ਕਿਹਾ ਵੀ ਗੱਠਜੋੜ ਤੇ ਕੋਈ ਆਂਚ ਨਹੀਂ, ਤੇ ਇਹਦਾ ਮਤਲਬ ਆ ਹੋ ਸਕਦਾ ਕਿ ਲਾਲੂ ਪ੍ਰਸਾਦ ਯਾਦਵ ਇਸ ਗੱਲ ਲਈ ਸਹਿਮਤ ਹੋ ਗਏ ਹੁਣ ਕਿ ਆਪਾਂ ਅਸੈਂਬਲੀ ਡਿਸੋਲਵ ਕਰ ਦਿੰਦੇ ਜੀ, ਕਿਉਂਕਿ ਉਹਦੇ ਨਾਲ ਇੱਕ ਚੀਜ਼ ਹੋਰ ਹੋਣੀ ਹੈ ਨਾ, ਭਾਜਪਾ ਗਿਰ ਜਾਏਗੀ। ਭਾਜਪਾ ਨੂੰ 2 ਇਲੈਕਸ਼ਨ ਲੜਨੇ ਪੈਣਗੇ ਬਿਹਾਰ ਤੋਂ ਜੀ। ਤਾਂ ਗੱਲ ਇਹ ਹੈ ਕਿ ਇਹ ਭਾਜਪਾ ਨੂੰ ਪਤਾ ਹੈ, ਭਾਜਪਾ ਦੀ ਅਸਲ ਖੇਡ ਬਿਹਾਰ ਨਹੀਂ ਹੈਗੀ ਹਜ਼ੂਰ, ਤੁਸੀਂ ਇਹ ਗੱਲ ਸਮਝੋ। ਪਰ ਜੇ ਨਿਤਿਸ਼ ਨਾਲ ਆ ਜਾਂਦਾ ਤਾਂ ਉਹਨਾਂ ਦੀ ਜਿਹੜੀ ਉਹਨਾਂ ਦੀ ਇਸ ਵੇਲੇ ਮੰਜ਼ਿਲ ਹੈ ਸਰਕਾਰ ਰਿਪੀਟ ਕਰਨੀ, ਤਾਂ ਉਹਦੇ 'ਚ ਇੱਕ ਬਹੁਤ ਵੱਡਾ ਉਹਨਾਂ ਨੂੰ ਐਜ ਮਿਲ ਜਾਏਗਾ। ਸਮਝੇ ਨਾ ਮੇਰੀ ਗੱਲ, ਮੈਂ ਕੀ ਕਹਿਣਾ ਚਾਹ ਰਿਹਾ ਕਿ ਜੇ ਉਹ ਨਿਤਿਸ਼ ਨੂੰ ਮੁੱਖ ਮੰਤਰੀ ਬਣਾ ਵੀ ਦਿੰਦੇ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਮਤਲਬ ਕਿ ਭਾਜਪਾ ਕੋਲ 78 ਹੈ, ਜੇਡੀਯੂ ਕੋਲ 45 ਹੋ ਗਈਆਂ, ਹਮ ਹੈਗੀ ਹੈ 4, ਉਹਨਾਂ ਦੇ ਕੋਲ 127 ਹੋ ਗਈਆਂ ਜੀ, ਬਹੁਤ ਹੈ, ਠੀਕ ਹੈ ਨਾ ਜੀ। ਉਹ ਤਾਂ ਆਰਾਮ ਨਾਲ ਬਣਾ ਲੈਣਗੇ ਸਰਕਾਰ, ਤਾਂ ਕੋਈ ਚੱਕਰ ਨਹੀਂ ਹੈਗਾ। ਪਰ ਗੱਲ ਇਹ ਆ ਕਿ 122 ਦਾ ਚਲੋ ਅੰਕੜਾ ਚਾਹੀਦਾ, 127 ਉਹਨਾਂ ਦੇ ਕੋਲ ਹੈਗੇ। ਪਰ ਮਸਲਾ ਜਿਹੜਾ ਹੈ ਉਹ ਸ਼ਾਇਦ ਅਗਾਂਹ ਦਾ ਹੈ ਕਿ ਨਿਤਿਸ਼ ਕੁਮਾਰ ਦਾ ਇੱਕ ਤੱਕ ਸਿਆਸੀ ਕੈਰੀਅਰ ਬਿਲਕੁਲ ਚੌਪਟ ਹੋਣ ਦੇ ਕਗਾਰ ਤੇ ਆ ਜਾਏਗਾ। ਭਾਜਪਾ ਤੇ ਵੈਸੇ ਹੀ ਤੁਹਾਨੂੰ ਪਤਾ ਨਾ ਕਿਸ ਤਰ੍ਹਾਂ ਕਰਦੀ ਆ ਜਿਹੜੇ ਅਲਾਈਡ ਹੁੰਦੇ। ਤਾਂ ਦੂਜੇ ਪਾਸੇ ਗੱਲ ਇਹ ਆ ਕਿ ਨਿਤਿਸ਼ ਕੁਮਾਰ ਨੂੰ ਸ਼ਾਇਦ ਇਹ ਪਤਾ ਲੱਗ ਗਿਆ ਹੋਵੇਗਾ ਕਿ ਜੇ ਮੈਨੂੰ ਇਹ ਅੱਜ ਸੱਦਾ ਦੇ ਰਹੇ ਆ, ਬਾਹਾਂ ਫਲਾਈ ਬੈਠੇ ਆ, ਉਹ ਇਸੇ ਕਰਕੇ ਆ ਕਿ ਉਹਨਾਂ ਲਈ ਬਿਹਾਰ ਘੱਟ ਅਹਿਮ ਆ। ਅਹਿਮ ਇਹ ਆ ਕਿ ਉੱਥੋਂ ਸੀਟਾਂ ਜਿੱਤੀਆਂ ਜਿਹੜੀਆਂ ਜੋ ਸਾਡੀ ਮੁੱਖ ਮੰਜ਼ਿਲ ਹੈ ਉਹਦੇ ਵਾਸਤੇ ਬਿਹਤਰ ਹੈ। ਸੋ ਇਹ ਸਾਰਾ ਘਟਨਾਕ੍ਰਮ ਆ ਜਿਹੜਾ ਕਈ ਦਿਨ ਤੋਂ ਚੱਲ ਰਿਹਾ ਸੀਗਾ। ਨਿਤਿਸ਼ ਕੁਮਾਰ ਜੇ ਤੁਸੀਂ ਦੇਖੋਗੇ ਤਾਂ ਬਹੁਤ ਦਿਨਾਂ ਤੋਂ ਉਖੜੇ ਸੀਗੇ। ਜਿਹੜਾ ਕੱਲ ਭਾਸ਼ਣ ਹੋਇਆ ਸੀਗਾ ਉਹਦੇ ਵਿੱਚ ਪਰਿਵਾਰਵਾਦ ਤੇ ਕੀਤੀ ਗੱਲ ਜਿਹੜੀ ਸੀ ਉਹ ਸਾਫ਼ ਸੀ ਕਿ ਇਹਨਾਂ ਦਾ ਮਸਲਾ ਕਾਫੀ ਜ਼ਿਆਦਾ ਉਲਝ ਗਿਆ ਜੀ।
ਜੀ ਜੀ ਮੈਂ ਸਮਾਂ ਕਾਫੀ ਲੈ ਗਿਆ। ਨਹੀਂ ਮਿੰਟੂ ਜੀ ਕੋਈ ਗੱਲ ਨਹੀਂ। ਤੇ ਮਿੰਟੂ ਜੀ ਗੱਲ ਕਰੀਏ ਸੁਨੀਲ ਜਾਖੜ ਦੀ, ਇਹ ਕਹਿੰਦੇ ਮੰਤਰੀ ਦੀ ਵੀਡੀਓ ਦੀ ਜਾਂਚ ਹੋਣੀ ਚਾਹੀਦੀ ਹੈ ਜੀ, ਜਿਹੜੀ ਕੱਲ ਆਪਾਂ ਖਬਰ ਕੀਤੀ ਸੀ ਜੀ ਜਿਹੜੀ ਮੰਤਰੀ ਦੀ ਵੀਡੀਓ ਹਾਂਜੀ ਗੰਦੀ ਵਿਕਰਮ ਵੀਡੀਓ, ਮਜੀਠੀਆ ਜਿਹੜੇ ਸ਼ਾਇਦ ਉਸ ਮਾਮਲੇ ਜਿਹੜੀ ਰਾਜਪਾਲ ਨੂੰ ਸੌਂਪੀ ਵੀਡੀਓ, ਆਹੋ ਡੱਬਾ ਜਿਹਾ ਲਈ ਫਿਰਦਾ ਸੀ ਮਜੀਠੀਆ ਅੱਜ ਤੋਂ ਹਾਂਜੀ 2.5-3 ਮਹੀਨੇ ਪਹਿਲਾਂ। ਹਾਂਜੀ ਹਾਂਜੀ ਅੱਛਾ, ਨਹੀਂ ਪਹਿਲਾਂ ਤੇ ਇਹ ਜਾਂਚ ਹੋਣੀ ਚਾਹੀਦੀ ਹੈ ਕਿ ਖਾਂਦੇ ਕੀ ਨੇ ਮੰਤਰੀ। ਇਹਨਾਂ ਦਾ ਕੋਈ ਨਾ ਕੋਈ ਵੀਡੀਓ ਆਇਆ ਰਹਿੰਦਾ ਹੈ ਕਿ ਇਹ ਪੋਰਨ ਇੰਡਸਟਰੀ ਨੂੰ ਮਾਪਦੇ ਨੂੰ ਫਿਰਦੇ ਨੇ। ਖੈਰ ਗੱਲ ਇਹ ਆ ਕਿ ਦੇਖੋ ਇਹ ਤਾਂ ਫਿਰ ਹੁਣ ਵਿਰੋਧੀਆਂ ਨੇ ਤੇ ਕਹਿਣਾ, ਉਹਨਾਂ ਨੇ ਪੋਸਟ ਪਾ ਕੇ ਕਿਹਾ ਕਿ ਬਈ ਜੋ ਨੈਤਿਕ ਗਿਰਾਵਟ ਤੇ ਗੰਭੀਰ ਦੋਸ਼ ਲੱਗੇ ਆ, ਨਿਰਪੱਖ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ, ਤੇ ਬਿਲਕੁਲ ਹੋਣੀ ਚਾਹੀਦੀ ਆ। ਮੈਂ ਤੇ ਸਮਝਦਾ ਪ੍ਰਵੀਨ ਜੀ, ਦੇਖੋ ਮਸਲਾ ਕੀ ਆ ਕਿ ਪਹਿਲਾਂ ਤੇ ਇਹ ਜਾਂਚ ਹੋਣੀ ਚਾਹੀਦੀ ਹੈ ਕਿ ਵੀਡੀਓ ਅਸਲੀ ਆ। ਜੇ ਵੀਡੀਓ ਅਸਲੀ ਆ ਤਾਂ ਦੂਸਰੀ ਜਾਂਚ ਇਹ ਹੋਣੀ ਚਾਹੀਦੀ ਆ ਕਿ ਜੋ ਵੀਡੀਓ ਦੇ ਵਿੱਚ ਔਰਤ ਹੈ ਕਿ ਉਸ ਨੂੰ ਦਬਾਅ ਬਣਾ ਕੇ ਜਾਂ ਕਿਸੇ ਕੰਮ ਦੇ ਬਦਲੇ ਉਹਦੇ ਜਿਸਮ ਦੀ ਮੰਗ, ਵੈਸਾ ਅੰਗਲ ਤਾਂ ਨਹੀਂ ਜੀ। ਸੋ ਇਹ ਸਾਰੀਆਂ ਚੀਜ਼ਾਂ ਜਾਂਚ ਪੜਤਾਲ ਤੋਂ ਬਾਅਦ, ਕਿਉਂਕਿ ਤੇ ਰਾਸ਼ਨ ਕਾਰਡ ਵੀ ਬਣਾ ਦਿੰਦੇ ਨਾ, ਤੁਹਾਨੂੰ ਪਤਾ ਦਿੱਲੀ 'ਚ ਕੀ ਹੋਇਆ ਸੀ, ਰਾਸ਼ਨ ਕਾਰਡ ਮੰਤਰੀ ਵਜੋਂ ਲੱਗ ਪਿਆ ਸੀ, ਬਾਅਦ 'ਚ ਉਹਨੂੰ ਕੱਢਤਾ ਸੀ। ਜੇ ਤੁਸੀਂ ਉਹਨੂੰ ਕੱਢ ਸਕਦੇ ਹੋ ਤਾਂ ਨੈਤਿਕਤਾ ਦਾ ਪੈਮਾਨਾ ਤਾਂ ਫਿਰ ਇੱਥੇ ਵੀ ਲਾਗੂ ਹੋਏਗਾ, ਚਾਹੇ ਉਹ ਕਟਾਰੂ ਚੱਕ ਆ ਚਾਹੇ ਕੋਈ ਆ ਬਲਕਾਰ ਸਿੰਘ ਹੈ, ਕਿਉਂਕਿ ਨੈਤਿਕਤਾ ਦੇ ਆਧਾਰ ਤੇ ਤੁਸੀਂ ਉਹਨੂੰ ਕੱਢਿਆ ਸੀ ਨਾ ਸੰਦੀਪ ਨੂੰ। ਤਾਂ ਹੁਣ ਇਹ ਆ ਕਿ ਜਾਂਚ ਪੜਤਾਲ ਜਿਹੜੀ ਆ ਵਾਕਿਆ ਹੋਣੀ ਚਾਹੀਦੀ ਆ। ਬਾਕੀ ਇਹ ਤਾਂ ਤੁਹਾਨੂੰ ਪਤਾ ਮੁੱਖ ਮੰਤਰੀ ਕਿਹੋ ਜਿਹਾ, ਉਦੋਂ ਪੁੱਛਿਆ ਸੀਗਾ ਪੱਤਰਕਾਰਾਂ ਨੇ ਇਸ ਮਾਮਲੇ 'ਚ, ਤਾਂ ਉਹਨੇ ਕੋਈ ਜਵਾਬ ਦੇਣ ਦੀ ਥਾਂ ਤੇ ਕੌਣ ਮਜੀਠੀਆ ਕੌਣ ਹੁੰਦਾ ਫਲਾ ਫਲਾ ਫਲਾ। ਪਰ ਗੱਲ ਨੈਤਿਕਤਾ ਦੀ ਆ ਕਿ ਤੁਸੀਂ ਨੈਤਿਕ ਆਧਾਰ ਤੇ ਇਹਨੂੰ ਕੀ ਮੰਨਦੇ ਹੋ, ਕੀ ਪ੍ਰਵਾਨ ਕਰਦੇ ਹੋ। ਜੇ ਪ੍ਰਵਾਨ ਕਰਦੇ ਹੋ ਤੇ ਸਿਆਪਾ ਛੱਡੋ, ਫਿਰ ਇੱਕੋ ਵਾਰੀ ਕਹਿ ਦਿਓ ਬਈ ਇਹ ਜਿਵੇਂ ਕਰਦੇ ਤੇ ਕਰਨ ਦਿਓ ਤੇ ਐਂ ਹੀ ਕਰਨਗੇ। ਅਫਾ ਕਰੋ ਵੀ ਜਿੰਨੀਆਂ ਮਰਜ਼ੀ ਵੀਡੀਓ ਆਉਣ, ਤੁਸੀਂ ਕੀ ਲੈਣਾ, ਪਰ ਸਾਰਿਆਂ ਨੂੰ ਕਹਿ ਦਿਓ ਵੀ ਤੁਸੀਂ ਕੌਣ ਹੁੰਦੇ ਹੋ। ਪਰ ਇਹ ਆ ਕਿ ਜਿਸ ਤਰ੍ਹਾਂ ਸਰਕਾਰ ਨੇ ਬੜੀ ਬੇਰੁਖੀ ਜੇ ਨਾਲ ਇਹ ਮਾਮਲਾ ਜਿਹੜਾ ਛੱਡ ਦਿੱਤਾ ਹੈ, ਮੈਨੂੰ ਲੱਗਦਾ ਠੀਕ ਨਹੀਂ ਹੈ, ਠੀਕ ਨਹੀਂ ਹੈ। ਸੋ ਇਹ ਦੀ ਜਾਂਚ ਪੜਤਾਲ ਪਹਿਲਾਂ ਤੇ ਹੋਣੀ ਚਾਹੀਦੀ ਆ ਕਿ ਭਾਈ ਕੀ ਫਰਜ਼ੀ ਤੇ ਨਹੀਂ। ਪਰ ਤੁਸੀਂ ਇਹ ਕਮਾਲ ਦੀ ਗੱਲ ਵੇਖੋ ਕਿ ਦੂਸਰੇ ਪਾਸੇ ਮੰਗਾਂ ਉੱਠ ਰਹੀਆਂ ਤੇ ਇਹਨਾਂ ਦੇ ਦੰਦ ਤੋਂ ਦੰਦ ਨਹੀਂ ਉੱਠ ਰਿਹਾ। ਇਹਨਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਵੀਡੀਓ ਝੂਠੀ ਆ ਜਾਂ ਸਾਡੇ ਤੇ ਇਲਜ਼ਾਮ ਲੱਗਾ। ਜੀ ਜੀ। ਤੇ ਅਕਾਲੀ ਦਲ ਕਹਿ ਰਿਹਾ ਮਿੰਟੂ ਜੀ, ਕਹਿੰਦੇ ਸੁਖਬੀਰ ਬਾਦਲ ਭ੍ਰਿਸ਼ਟ ਤੇ ਪੰਜਾਬ ਵਿਰੋਧੀ ਸਰਕਾਰ ਨੂੰ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਬੇਨਕਾਬ ਕਰਨਗੇ। ਹਾਂਜੀ ਦੇਖੋ ਇਹਨਾਂ ਦਾ ਇਹ ਗੱਲ ਇਹ ਆ ਕਿ ਹੁਣ ਤੁਹਾਨੂੰ ਪਤਾ ਹੀ ਆ, ਯਤਨ ਇਹ ਰਹੇਗਾ ਕਿ ਭਾਈ ਕਿਸੇ ਤਰੀਕੇ ਦੇ ਨਾਲ ਅਸੀਂ ਰਿਵਾਈਵਲ ਦਾ ਰਾਹ ਫੜੀਏ। ਯਾਦ ਹੋਣਾ ਤੁਹਾਨੂੰ ਕਿ ਕਾਂਗਰਸ ਨੇ ਪਾਣੀਆਂ ਦੇ ਖਾਸ ਤੌਰ ਤੇ ਐਸਵਾਈਐਲ ਦੇ ਮੁੱਦੇ ਤੇ ਇੱਕ ਸਮਾਗਮ ਸੱਦਿਆ ਸੀ ਚੰਡੀਗੜ੍ਹ, ਪ੍ਰਗਟ ਸਿੰਘ ਹੋਰਾਂ ਨੇ ਜੀ। ਉਹਦਾ ਕਾਰਨ ਕੀ ਹੁੰਦਾ ਹੈ ਕਿ ਜਿਹੜਾ ਬੁੱਧੀਜੀਵ ਵਰਗ ਹੁੰਦਾ ਜਾਂ ਜਿਹੜੇ ਲੋਕ ਕਹਿ ਲਓ ਕਿ ਮਾਹਰ ਹੁੰਦੇ ਆ, ਉਹਨਾਂ ਨੂੰ ਪਾਰਟੀ ਦੇ ਨਾਲ ਜੋੜਿਆ ਜਾਂਦਾ ਹੈ। ਮਤਲਬ ਕਿ ਪਾਰਟੀ ਲਾਈਨ ਦੱਸੀ ਜਾਂਦੀ ਕਿ ਅਸੀਂ ਹੁਣ ਕਿਸ ਲਾਈਨ ਤੇ ਚੱਲਾਂਗੇ। ਤਾਂ ਜਿਸ ਤਰ੍ਹਾਂ ਇਹਨਾਂ ਨੇ ਖੁਦ ਮੁਖਤਿਆਰੀ ਦੀ ਗੱਲ ਸ਼ੁਰੂ ਕਰ ਦਿੱਤੀ ਆ, ਤੇ ਗੱਲ ਇਹ ਆ ਕਿ ਜਦੋਂ ਜੰਮੂ ਕਸ਼ਮੀਰ ਦੀ ਖੁਦ ਮੁਖਤਿਆਰੀ ਖਤਮ ਕੀਤੀ ਗਈ ਸੀ, ਤੁਸੀਂ ਉਦੋਂ ਕੀ ਕੀਤਾ ਸੀ, ਕੀ ਕਰਦੇ ਸੀ, ਬਿਲਕੁਲ ਯਾਦ ਕਰੋ ਜੀ। ਹੈ ਗੱਲ ਤਾਂ ਉਹੀ ਹੈ ਨਾ ਪ੍ਰਵੀਨ ਜੀ, ਸਭ ਕੁਝ ਲੁਟਾ ਕੇ ਹੋਸ਼ ਮੇ ਆਏ ਤਾਂ ਕਿਆ ਹੈ। ਤੁਹਾਨੂੰ ਬਹੁਤ ਪਹਿਲਾਂ ਇਹ ਜਿਹੜੇ ਆਪਣੇ ਤੁਹਾਡੇ ਵਿਚਾਰਧਾਰਾ ਦੇ ਕੋਰ ਪਿੱਲਰ ਸੀਗੇ, ਇਹਨਾਂ ਨੂੰ ਖੁਰਨ ਤੋਂ ਬਚਾਉਣਾ ਚਾਹੀਦਾ ਸੀਗਾ। ਹੁਣ ਚਲੋ ਯਾਤਰਾ ਕੱਢਣਗੇ, ਹਰੇਕ ਪਾਰਟੀ ਦਾ ਹੱਕ ਹੈ ਪ੍ਰਵੀਨ ਜੀ, ਕਿਉਂਕਿ ਮਾਫੀ ਮੰਗ ਲਈ ਇਹਨਾਂ ਨੇ। ਕੱਲ ਵੀ ਗਿੱਦੜਬਾਹੇ ਚਾਹੇ ਸਨ ਪ੍ਰਧਾਨ ਜੀ, ਉਹਨਾਂ ਨੇ ਕਿਹਾ ਕਿ ਆਪਣੇ ਤੋਂ ਗਲਤੀਆਂ ਹੋਈਆਂ, ਪਾਰਟੀ ਕਮਜ਼ੋਰ ਹੋ ਗਈ, ਆਪਾਂ ਪੂਰ ਪ੍ਰਚਾਰ ਦਾ ਜਵਾਬ ਨਹੀਂ ਦੇ ਸਕੇ। ਅਸਲ 'ਚ ਕੱਲਾ ਠੀਕ ਹੈ ਪੂਰ ਪ੍ਰਚਾਰ ਹੁੰਦਾ ਸੱਤਾ ਦੇ ਖਿਲਾਫ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਆਮ ਆਦਮੀ ਪਾਰਟੀ ਦੇ ਜਿਹੜੇ ਟਰੋਲਰ ਸੀ ਉਹਨਾਂ ਨੇ ਕੀਤਾ ਵੀ ਹੋਏਗਾ, ਬਥੇਰਾ ਕੁਛ ਉਹਨਾਂ ਨੇ ਕੀਤਾ ਹੋਏਗਾ, ਝੂਠ ਸੱਚ ਮੈਂ ਨਹੀਂ ਕਹਿੰਦਾ। ਪਰ ਗੱਲ ਇਹ ਹੈ ਕਿ ਕੁਛ ਗਲਤੀਆਂ ਨਹੀਂ, ਕੁਛ ਤੁਸੀਂ ਗੁਨਾਹ ਕਰ ਬੈਠੇ ਜੀ। ਗੁਨਾਹ ਗਲਤੀਆਂ ਤੇ ਹੋ ਜਾਂਦੀਆਂ, ਗੁਨਾਹ ਇਹ ਹੁੰਦਾ ਹੈ ਕਿ ਉਹਨਾਂ ਗਲਤੀਆਂ ਨੂੰ ਮੰਨਣ ਦੀ ਥਾਂ ਤੇ ਜੋ ਉਹਨਾਂ ਗਲਤੀਆਂ ਦੀ ਗੱਲ ਕਰੇ ਉਹਨੂੰ ਦੱਬਣ ਤੇ ਆ ਜਾਓ, ਤੁਸੀਂ ਉਹਨੂੰ ਦਬਾਉਣ ਤੇ ਆ ਜਾਓ। ਉਹੀ ਗਲਤੀ ਅੱਜ ਦੀ ਸਰਕਾਰ ਕਰਦੀ। ਸੋ ਦੇਖਦੇ ਹਾਂ, ਪਰ ਖੁਦ ਮੁਖਤਿਆਰੀ ਦੀ ਜੇ ਗੱਲ ਕਰੋਗੇ ਤਾਂ ਫਿਰ ਖੁੱਲ ਕੇ ਕਰੋ, ਖੁੱਲ ਕੇ ਕਰੋ। ਫਿਰ ਤੇ ਆਨੰਦਪੁਰ ਸਾਹਿਬ ਮਤੇ ਤੇ ਤੁਹਾਨੂੰ ਆ ਜਾਣਾ ਚਾਹੀਦਾ, ਆ ਜਾਓ। ਉਹਨੂੰ ਕਿਉਂ ਛੱਡ ਦਿੱਤਾ, ਉਹਦੇ ਤੇ ਆਓ, ਖੁੱਲ ਕੇ ਗੱਲ ਕਰੋ। ਸਾਰੀਆਂ ਜਿਹੜੀਆਂ ਚੀਜ਼ਾਂ ਨੇ
ਇੱਕ ਇੱਕ ਕਰਕੇ ਉਹ ਤੁਹਾਨੂੰ ਮੰਨਣੀਆਂ ਪੈਣਗੀਆਂ ਕਿ ਹਾਂ ਜੀ ਇੱਥੇ ਵੀ ਗਲਤ ਹੋਏ ਆ, ਇੱਥੇ ਵੀ ਗਲਤ ਹੋਏ ਆ, ਪਰ ਆਉਣ ਵਾਲੇ ਸਮੇਂ 'ਚ ਸਾਡੀ ਆ ਆਈਡੀਓਲੋਜੀ ਰਹੇਗੀ, ਸਾਡੀ ਆ ਵਿਚਾਰਧਾਰਾ ਰਹੇਗੀ। ਪਰ ਸਿਧਾਂਤਕ ਤੌਰ ਤੇ ਕੁਝ ਗਲਤੀਆਂ ਇਹਨਾਂ ਤੋਂ ਹੋਈਆਂ ਨੇ ਜਿਹਦਾ ਖਮਿਆਜ਼ਾ ਭੁਗਤਣਾ ਪਿਆ। ਪਰ ਚਲੋ, ਕਿਉਂਕਿ ਰਾਜਨੀਤੀ ਕਰ ਰਹੇ ਨੇ ਤੇ ਰਾਜਨੀਤੀ ਵਾਸਤੇ ਤੇ ਤੁਹਾਨੂੰ ਪਤਾ ਗਰਾਊਂਡ ਤਿਆਰ ਕਰਨਾ ਪੈਂਦਾ। ਯਾਤਰਾਵਾਂ ਦਾ ਦੌਰ ਹੈ, ਲੱਖਾ ਸਿਧਾਣਾ, ਉਧਰੋਂ ਕਾਲੀ ਆ ਗਏ ਆ, ਮੈਨੂੰ ਲੱਗਦਾ ਕਾਂਗਰਸੀਆਂ ਨੇ ਵੀ ਕਰ ਦੇਣੀ ਹੈ ਯਾਤਰਾ ਸ਼ੁਰੂ। ਇਹ ਵੀ ਸਲਾਹ ਮਸ਼ਵਰਾ ਜਿਹਾ ਕਰਦੇ ਫਿਰਦੇ ਸੀ। ਰਾਜਾ ਵੜਿੰਗ ਤੁਹਾਨੂੰ ਪਤਾ ਤੋਰੇ ਫੇਰੇ ਨੂੰ ਤਗੜਾ, ਯਾਤਰਾਵਾਂ ਪੂਰੀਆਂ ਹੋ ਜਾਣਗੀਆਂ ਪੰਜਾਬ 'ਚ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਸਰਕਾਰ ਦੀ ਇੰਟਰਵਿਊ ਦੇ ਮਾਮਲੇ ਦੇ ਵਿੱਚ ਕਹਿੰਦੇ ਬੁਰੀ ਫਸੀ ਹੈ ਸਰਕਾਰ, 2 ਮਹੀਨਿਆਂ ਦੇ ਵਿੱਚ ਇੰਟਰਵਿਊ ਮਾਮਲੇ ਦੀ ਰਿਪੋਰਟ ਦੇਣੀ ਪਊਗੀ ਜੀ। ਹਾਂਜੀ, ਇਹ ਇੰਟਰਵਿਊ ਜਿਹੜੀ ਹੈ ਉਹ ਜੇਲ੍ਹ ਵਾਲੀ ਇੰਟਰਵਿਊ ਆ, ਤੁਹਾਨੂੰ ਪਤਾ ਹੀ ਆ। ਉਹ ਹਾਈ ਕੋਰਟ ਦੇ ਵਿੱਚ ਮਾਮਲਾ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ ਆ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹ ਸਾਫ਼ ਡਾਇਰੈਕਸ਼ਨਸ ਹੋਈਆਂ ਨੇ ਕਿ SIT ਨੂੰ 2 ਮਹੀਨੇ ਦੇ ਅੰਦਰ ਅੰਦਰ ਆਪਣੀ ਰਿਪੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਦੇਣੀ ਹੋਏਗੀ ਜੀ। ਤੇ ਉੱਥੇ ਹੀ ਅੱਜ ਸੁਣਵਾਈ ਦੇ ਦੌਰਾਨ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਜੇਲ੍ਹਾਂ ਦੇ ਵਿੱਚ ਮੋਬਾਈਲ ਦਾ ਜਿਹੜਾ ਪ੍ਰਯੋਗ ਹੈ ਯਾਨੀ ਵਰਤੋਂ ਹੈ ਉਹਨੂੰ ਰੋਕਣ ਵਾਸਤੇ ਜੈਮਰ, ਬੋਡੀ ਸਕੈਨਰ ਤੇ ਕੁਝ ਹੋਰ ਜਿਹੜੇ ਸੁਰੱਖਿਆ ਦੇ ਇੰਤਜ਼ਾਮਾਤ ਨੇ ਉਹ 3 ਮਹੀਨਿਆਂ ਦੇ ਅੰਦਰ ਅੰਦਰ ਹੀ ਪੂਰੇ ਕਰ ਲਏ ਜਾਣਗੇ। ਤਾਂ ਯਾਨੀ ਇਹ 2 ਵੱਡੀਆਂ ਖਬਰਾਂ ਨੇ, ਇਹਨਾਂ ਨੂੰ ਆਪਾਂ ਇੱਕੋ ਸੁਣਵਾਈ ਨਾਲ ਜੋੜ ਕੇ ਦੇਖ ਰਹੇ ਹਾਂ। ਨੰਬਰ 1 ਕਿ ਇੰਟਰਵਿਊ ਦਾ ਜਿਹੜਾ ਮਸਲਾ ਹੈ ਉਹਦਾ ਸਾਰਾ ਕੁਝ 2 ਮਹੀਨਿਆਂ ਦੇ ਅੰਦਰ ਅੰਦਰ ਲੱਭ ਕੇ ਇਹਨਾਂ ਨੂੰ ਹਾਈ ਕੋਰਟ ਦੇ ਵਿੱਚ ਰੱਖਣਾ ਪਊ ਜੀ। ਦੂਜੀ ਕਿ ਇਹਨਾਂ ਨੇ ਪਿਛਲੀ ਸੁਣਵਾਈ ਤੇ ਆਖਿਆ ਸੀਗਾ ਕਿ ਜੀ ਆਹ ਕਰਨ ਲਈ ਸਾਨੂੰ ਇੰਨਾ ਸਮਾਂ, ਫੰਡ ਇੱਧਰੋਂ ਉੱਧਰੋਂ, ਯਾਨੀ ਕੁੱਲ ਮਿਲਾ ਕੇ ਸਾਨੂੰ ਜੈਮਰ ਵਗੈਰਾ ਸਾਰਾ ਕੁਝ ਲਾਉਣ ਲਈ ਸਾਨੂੰ ਤਕਰੀਬਨ 1.5 ਸਾਲ ਦਾ ਸਮਾਂ ਹੋਰ ਚਾਹੀਦਾ। ਤੇ ਕੋਰਟ ਨੇ ਆਖਿਆ ਸੀ ਨਹੀਂ, ਇਹ ਗਲਤ ਗੱਲ ਹੈ, ਇੰਨਾ ਸਮਾਂ ਅਸੀਂ ਨਹੀਂ ਦੇ ਸਕਦੇ। ਤਾਂ ਫਿਰ ਯਾਨੀ ਇਹਨਾਂ ਨੇ ਸੋਧ ਕੇ ਹੁਣ 3 ਮਹੀਨਿਆਂ ਦਾ ਵਾਅਦਾ ਕੀਤਾ ਕਿ 3 ਮਹੀਨਿਆਂ 'ਚ ਅਸੀਂ ਸਾਰਾ ਕੁਝ ਪੂਰਾ ਕਰ ਦਿਆਂਗੇ। ਖੈਰ ਦੇਖਦੇ ਹਾਂ, ਕਿਉਂਕਿ ਅੱਗੇ ਆਪਾਂ ਪ੍ਰਵੀਨ ਜੀ ਦੇਖਦੇ ਹਾਂ ਕਿ ਹਰੇਕ ਹਫ਼ਤੇ, ਹਰੇਕ ਮਹੀਨੇ ਬਹੁਤ ਸਾਰੇ ਮੋਬਾਈਲ, ਡਰੱਗ ਜੋ ਵੀ ਆ ਜੇਲ੍ਹ ਦੇ ਵਿੱਚੋਂ ਬਰਾਮਦ ਹੁੰਦੇ ਨੇ। ਇੱਥੋਂ ਤੱਕ ਕਿ ਹੁਣ ਤੇ ਕੱਲ ਹੀ ਜੇਲ੍ਹ ਦੇ 2 ਸੁਪਰੀਡੈਂਟ, ਡਿਪਟੀ ਸੁਪਰੀਡੈਂਟ ਜਿਹੜੇ ਫੜੇ ਇਹਨਾਂ ਨੇ ਲੁਧਿਆਣਾ ਜੇਲ੍ਹ ਦੇ, ਕਿਉਂਕਿ ਉਹ ਜਿਹੜੀ ਪਾਰਟੀ ਵਾਲੀ ਵੀਡੀਓ ਵਾਇਰਲ ਹੋਈ ਸੀ, ਕਿ ਤੁਹਾਨੂੰ ਯਾਦ ਹੋਣਾ, ਤਾਂ ਉਹ ਸਾਰਾ ਕੁਝ ਕਹਿੰਦੇ ਕਿ ਉਹਨਾਂ ਨੇ ਟਪਾਇਆ ਸੀਗਾ UPI ਥਰੂ ਪੈਸੇ ਲਈ। ਕਿ ਐਸੇ ਕਿਤੇ ਤੁਹਾਨੂੰ ਪਤਾ ਹੀ ਆ ਬਹੁਤ ਸਾਰੇ ਅਣਗਿਣਤ ਆ। ਹੁਣ ਇਹ ਸਾਰਾ ਕੁਝ ਹੈ ਜਿਹੜਾ ਉਹ 3 ਮਹੀਨਿਆਂ 'ਚ ਕੀ ਰੁਕ ਜਾਏਗਾ, ਇੱਕ ਵੱਡਾ ਸਵਾਲ ਹੈ। ਤੇ ਪਹਿਲੀ ਗੱਲ ਇਹ ਆ ਕਿ ਜੇ ਤੁਸੀਂ ਹੁਣ 3 ਮਹੀਨਿਆਂ ਦੇ ਅੰਦਰ ਅੰਦਰ ਕਰ ਲਓਗੇ ਕੋਰਟ ਦੀ ਝਾੜ ਫਿਟਕਾਰ ਤੋਂ ਬਾਅਦ, ਤੇ 2 ਸਾਲ ਤੋਂ ਤਕਰੀਬਨ ਤੁਸੀਂ ਸੱਤਾ 'ਚੋਂ 5 ਕਾਂਗਰਸੀ ਲੰਘਾ ਗਏ, ਤੇ 2 ਕੁ ਸਾਲ ਜੇਲ੍ਹਾਂ ਦਾ ਜਿਹੜਾ ਸੀਗਾ ਨਾ ਉਹ ਤੁਸੀਂ ਆਪਾਂ ਨਾਭਾ ਜੇਲ੍ਹ ਬ੍ਰੇਕ ਆਉਣ ਤੋਂ ਹੀ ਗਿਣ ਲਈਏ। ਹਾਂਜੀ, ਉਸ ਤੋਂ ਪਿੱਛੇ ਨਾ ਜਾਈਏ, ਵੈਸੇ ਸਾਲ ਕੁ ਪਿੱਛੇ ਜਾਣਾ ਪਊਗਾ। ਤਾਂ 2-3 ਸਾਲ ਅਕਾਲੀਆਂ ਕੋਲ ਵੀ ਹੈਗੇ ਸੀ। ਤਾਂ ਕੁੱਲ ਮਿਲਾ ਕੇ ਜੇ ਤੁਸੀਂ ਦੇਖੋਗੇ ਤਾਂ 10 ਸਾਲ ਸਰਕਾਰਾਂ ਜਿਹੜੀਆਂ ਨੇ ਆ 2-3 ਚੀਜ਼ਾਂ ਜਿਹੜੀਆਂ ਮੇਨਲੀ ਕਰਨ ਲੱਗੀਆਂ ਸੀ ਉਹ ਨਹੀਂ ਕਰ ਸਕੀਆਂ। ਪਰ ਇਹਦੇ ਵਿੱਚ ਹੋਰ ਵੀ ਮੈਂ ਤੁਹਾਨੂੰ ਦੱਸ ਦਿੰਦਾ, ਜੇਲ੍ਹ ਦੀ ਦੁਨੀਆਦਾਰੀ ਦਾ ਪਤਾ ਹੈ ਸਾਨੂੰ ਕਿ ਤੁਹਾਨੂੰ ਹੋਰ ਵੀ ਬਹੁਤ ਕੁਝ ਕਰਨ ਦੀ ਲੋੜ ਆ। ਕਰਪਟ ਅਫਸਰ ਜਿਹੜੇ ਆ ਉਹ ਤੁਹਾਨੂੰ ਨਿਸ਼ਾਨਦੇਹ ਕਰਕੇ ਉਹਨਾਂ ਨੂੰ ਪਾਸੇ ਕਰਨਾ ਪਊ। ਦੂਸਰਾ, ਨਫਰੀ ਇਹਨਾਂ ਦੀ ਪੂਰੀ ਕਰੋ। 1000 ਬੰਦਾ ਹੁੰਦਾ ਜੀ, 1000 ਪਿੱਛੇ ਇੱਕ ਮੁਲਾਜ਼ਮ ਉੱਥੇ ਜੇਲ੍ਹ 'ਚ ਕੀ ਕਰੂ? ਇੱਕ ਬਲਾਕ ਦੇ ਵਿੱਚ 36 ਖੂਨਖਾਰ ਜਿਨ੍ਹਾਂ ਨੂੰ ਕਹਿੰਦੇ ਗੈਂਗਸਟਰ ਹੈ, ਤੇ ਉੱਥੇ ਵਾਰਡਨ ਇੱਕ ਲੱਗਾ, ਤੇ ਅੰਦਰ ਹਥਿਆਰ ਨਹੀਂ ਲਿਜਾ ਸਕਦੇ, ਹਥਿਆਰ ਨਹੀਂ ਲਿਜਾ ਸਕਦੇ ਅੰਦਰ ਜੀ। ਤੇ ਉਹ ਤੇ ਜੇਲ੍ਹ ਦੇ ਵਿੱਚ ਇੱਕ ਦੂਜੇ ਨੂੰ ਮਾਰ ਦਿੰਦੇ। ਮਤਲਬ ਕਿ ਕਰਨ ਵਾਲਾ ਕੋਟਾਂ ਆ ਉੱਤੋਂ ਕੋਟਾਂ ਵੀ ਵੇਖਦੀਆਂ ਨੇ। ਮੈਂ ਕੋਟਾਂ ਵੱਲ ਵੀ ਵੇਖ ਕੇ ਕਈ ਵਾਰ ਹੈਰਾਨ ਹੋ ਜਾਂਦਾ, ਲੋਕ ਮੇਰੇ ਵੱਲ ਵੇਖ ਕੇ ਹੈਰਾਨ ਹੋ ਜਾਂਦੇ ਕਿ ਕਿਸੇ ਨੂੰ ਤੇ ਛੱਡ ਦੋ ਯਾਰ। ਗੱਲ ਇਹ ਆ ਕਿ ਕੋਟਾਂ ਵੀ ਤੁਸੀਂ ਇਹਨਾਂ ਨੂੰ ਇਹ ਡਾਇਰੈਕਸ਼ਨ ਕਿਉਂ ਨਹੀਂ ਦਿੰਦੇ ਕਿ ਭਾਈ ਅਸਾਮੀਆਂ ਪੂਰੀਆਂ ਕਰੋ, ਟ੍ਰੇਨਿੰਗ ਜਿਹੜੀ ਵਧੀਆ ਦਿਓ, ਹਥਿਆਰ ਵਗੈਰਾ ਜਿਹੜੇ ਆ ਉਹਨਾਂ ਦਾ ਕੋਈ ਨਾ ਕੋਈ ਤੁਹਾਨੂੰ ਅੰਦਰ ਬੰਦੋਬਸਤ ਕਰਨਾ ਪਊਗਾ। 1000 ਪਿੱਛੇ ਇੱਕ ਬੰਦਾ ਹੁੰਦਾ, ਇਹ ਕੋਈ ਸਾਡੇ ਵਾਸਤੇ ਕੋਈ ਅਣਜਾਣ ਗੱਲਾਂ ਨਹੀਂ ਹੈ ਜੀ। ਪ੍ਰੈਕਟੀਕਲ ਨੇ। ਅਸੀਂ ਤਾਂ ਉੱਥੋਂ ਆਏ ਆ, ਉਹ ਅਸੀਂ ਕਿਹੜਾ ਕਿਤੇ ਜਾਪਾਨ 'ਚੋਂ ਨੌਕਰੀ ਕਰਦੇ ਆ ਗਏ। ਤੇ ਦੂਜੀ ਗੱਲ ਇਹ ਆ ਕਿ ਬਈ ਇੱਕ ਥਾਂ ਤੇ ਕੋਈ ਵੀ ਜੇਲ੍ਹ ਲੈ ਲਓ, ਉਸ ਆਥੇ ਦੇ ਵਿੱਚ 50 ਗੈਂਗਸਟਰ ਬੰਦ ਨੇ, ਤੇ ਉਹਨਾਂ ਵਾਸਤੇ ਵਾਰਡਨ ਕੌਣ? ਇੱਕ। ਤੇ ਉਹਦੇ ਕੋਲ ਕੀ ਆ? ਡੰਡਾ ਵੀ ਨਹੀਂ। ਜੇ ਕੁਝ ਹੋ ਗਿਆ ਕੀ ਕਰੇਗਾ ਜੀ? ਕਦੇ ਕੋਟੇ ਇੱਧਰ ਵੀ ਧਿਆਨ ਦੇਣ ਪ੍ਰਵੀਨ ਜੀ, ਫਿਰ ਗੱਲ ਬਣਦੀ ਹੈ।
ਜੀ। ਤੇ ਸਰਕਾਰੀ ਬੱਸ ਕਰਮਚਾਰੀਆਂ ਦੀ ਜ਼ਿੱਦ ਨੇ ਕਹਿੰਦੇ ਲੋਕ ਕੀਤੇ ਖੱਜਲ ਜੀ। ਦੇਖੋ ਸਰਕਾਰੀ ਕਰਮਚਾਰੀ ਕਹਿੰਦੇ ਨੇ ਕਿ 52 ਤੋਂ ਵੱਧ ਸਵਾਰੀਆਂ ਨਹੀਂ ਚੁੱਕਣੀਆਂ, ਤੇ ਵੈਸੇ ਪਾਸ ਸਵਾਰੀਆਂ 52 ਹੀ ਹੁੰਦੀਆਂ ਵੱਡੀ ਬੱਸ ਦੇ ਵਿੱਚ, ਤੇ ਉਹਦੇ ਕਰਕੇ ਲੋਕ ਹੁਣ ਖੱਜਲ ਖੁਆਰ ਹੋ ਰਹੇ ਆ। ਇਹਨਾਂ ਦੀਆਂ ਆਪਣੀਆਂ ਮੰਗਾਂ ਨੇ, ਹਿੱਟ ਐਂਡ ਰਨ ਦਾ ਮਸਲਾ ਹੈ ਜਾਂ ਕੁਝ ਹੋਰ ਮੰਗਾਂ ਨੇ। ਇਹ ਕਹਿੰਦੇ ਕਿ ਅਸੀਂ 52, ਮਤਲਬ ਕਿ ਮੇਨ ਲੋਕਾਂ ਨੂੰ ਖੱਜਲ ਕਰਨਾ ਤਾਂ ਕਿ ਸਰਕਾਰ ਤੇ ਦਬਾਅ ਬਣੇ। ਤੇ ਹੁਣ ਉਹੀ ਗੱਲ ਆ ਕਿ ਪਹੁੰਚੋ ਕਿ ਬੋਝ ਜਾਂ ਕਹਿ ਲਓ ਕਿ ਸੇਕ ਹੈ ਜਿਹੜਾ ਜਨਤਾ ਨੂੰ ਬਸ ਜੀ। ਤਾਂ ਜਨਤਾ ਵਿਚਾਰੀ ਹੁਣ ਤੁਸੀਂ ਦੇਖੋ ਰੁੱਝੇ ਹੋਏ ਰੂਟ ਹੈ ਜਿਹੜੇ, ਚਾਹੇ ਲੁਧਿਆਣੇ ਤੋਂ ਇਹਨੂੰ ਥੱਲੇ ਨੂੰ ਆਉਣਾ ਹੋਵੇ, ਮੋਗੇ ਨੂੰ, ਜ਼ੀਰਕਪੁਰ ਤੋਂ ਪਟਿਆਲੇ ਨੂੰ ਆਉਣਾ ਹੋਵੇ ਸ਼ਾਮ ਨੂੰ, ਉਹ ਬੀਬੀਆਂ ਜਿਹੜੇ ਵਿਚਾਰੇ ਕਰਮਚਾਰੀ ਡੇਲੀ ਅਪ ਡਾਊਨ ਕਰਦੇ ਆ, ਉਹ ਕਿਸ ਤਰ੍ਹਾਂ ਖੱਜਲ ਹੁੰਦੇ ਆ। ਕਿਉਂਕਿ ਸਿਆਲਾਂ ਦੇ ਵਿੱਚ ਤੁਹਾਨੂੰ ਪਤਾ 6 ਵਜੇ ਹਨੇਰਾ ਹੋ ਜਾਂਦਾ। ਹਾਂਜੀ ਬਿਲਕੁਲ। ਜਿਹਨੇ ਕੰਮ ਆਫ ਕੀਤਾ 6:30 ਵਜੇ, ਅੱਗੋਂ ਇਹ ਕਹਿਣ ਕਿ ਅਸੀਂ 52 ਤੋਂ ਵੱਧ ਚੜਾਉਣੀਆਂ ਨੇ, ਤੇ ਉਹ ਬੀਬੀ ਕੋਈ ਵਿਚਾਰੀ ਕਿਵੇਂ ਪਹੁੰਚੇਗੀ ਘਰੇ। ਸੋ ਖੱਜਲ ਖੁਆਰੀ ਤਾਂ ਬਹੁਤ ਹੋ ਰਹੀ ਆ, ਪਰ ਗੱਲ ਇਹ ਕਿ ਜੇ ਤੁਸੀਂ 52 ਵਾਕਿਆ ਕਾਨੂੰਨ ਦੇ ਅਨੁਸਾਰ ਹੀ ਚਲਾਉਣੀਆਂ, ਤੇ ਫਿਰ ਸਰਕਾਰ ਨੂੰ ਚਾਹੀਦਾ ਕਿ ਬੱਸਾਂ ਵਾਧੂ ਕਰ ਲਓ। ਹੁਣ ਤੇ ਮੁਨਾਫੇ 'ਚ ਨੇ ਸਰਕਾਰੀ ਬੱਸਾਂ, ਤੇ ਤੁਸੀਂ ਬੱਸਾਂ ਦੇ ਫਲੀਟ ਜਿਹੜੇ ਆ ਪੂਰੇ ਕਰ ਲਓ ਤੇ ਆਪੇ ਚਲੋ ਕੰਮ ਨਿਬੜੇ। ਪਰ ਲੋਕਾਂ ਨੂੰ ਖੱਜਲ ਕਿਉਂ ਕਰ ਰਹੇ ਹੋ? ਲੋਕਾਂ ਨੇ ਤਾਂ ਹਜ਼ੂਰ ਚਾਹੇ ਟਿਕਟ ਕਟਾਉਣੀ ਆ ਤੇ ਚਾਹੇ ਤੁਸੀਂ ਉਹਦਾ ਪੇ ਕਰਨਾ, ਤੁਸੀਂ ਆਪਣੇ ਕੋਲ ਥੋੜੀ ਕਰਨਾ, ਉਹ ਲੋਕਾਂ ਨੇ ਹੀ ਕਰਨਾ। ਬਿਲਕੁਲ। ਫਿਰ ਉਹਨਾਂ ਨੂੰ ਖੱਜਲ ਖੁਆਰੀ ਕਿਉਂ? ਜੇ ਤੁਹਾਡੇ ਕੋਲ ਨਹੀਂ ਸਮਝੀਆਂ ਤਾਂ ਇਹ ਵੀ ਬੰਦ ਕਰਕੇ ਤੇ ਪ੍ਰਾਈਵੇਟ ਹੀ ਕਰ ਦਿਓ ਫਿਰ ਸਾਰਾ ਕੁਝ, ਨਾ ਰਵੇ ਬਾਸ ਤੇ ਨਾ ਵਜੇ ਬਾਂਸਰੀ। ਇਹੀ ਹੋ ਸਕਦਾ ਹੈ ਨਾ। ਇਹ ਤਾਂ ਨਿੱਤ ਦਾ ਕੰਮ ਹੈ ਇਹਨਾਂ ਦਾ, ਕਦੇ ਇੱਥੇ ਚੱਕਾ ਜਾਮ ਹੋ ਗਿਆ, ਕਦੇ ਉੱਥੇ ਹੋ ਗਿਆ। ਚਲੋ ਠੀਕ ਹੈ, ਮੈਂ ਮੰਨਦਾ ਕਿ ਪ੍ਰੋਟੈਸਟ ਕਰਨੇ ਪੈਂਦੇ ਜੀ, ਮੰਗਾਂ ਮਨਵਾਉਣੀਆਂ ਪੈਂਦੀਆਂ, ਪਰ ਆ ਤੁਸੀਂ ਦੇਖ ਲਓ ਕੋਈ ਮਹੀਨਾ ਸੁੱਕਾ ਜਾਂਦਾ, ਕੋਈ ਮਹੀਨਾ ਸੁੱਕਾ ਨਹੀਂ ਜਾਂਦਾ। ਤੇ ਖੱਜਲ ਖੁਆਰੀ ਕਿਹਦੀ ਹੁੰਦੀ ਹੈ? ਉਹ ਧੀਆਂ ਭੈਣਾਂ ਜਿਹੜੀਆਂ ਰੁਲਦੀਆਂ ਫਿਰਦੀਆਂ ਨੇ, ਉਹ ਕੌਣ ਨੇ? ਜਾਂ ਜਿਹੜੇ ਕਰਮਚਾਰੀ ਰੁਲਦੇ ਫਿਰਦੇ ਨੇ ਰੂਟੀਨ ਵਾਲੇ, ਕੌਣ ਨੇ? ਤੇ ਮਿੰਟੂ ਜੀ ਬੇਸ਼ੱਕ ਚਲੋ ਪਾਸ ਤਾਂ 52 ਹੀ ਆ, ਪਰ ਕੋਈ ਮੁਲਾਜ਼ਮ ਆਪਣੇ ਪੱਧਰ ਤੇ ਵੀ ਇਹ ਫੈਸਲਾ ਲੈ ਸਕਦਾ ਵੀ ਮੈਂ ਕਿਸੇ ਨੂੰ ਬੱਸ ਦੇ ਵਿੱਚ ਚੜ੍ਹਨ ਨਹੀਂ ਦੇਣਾ 52 ਤੋਂ ਬਾਅਦ? ਕੋਈ ਐਕਟ ਜਾਂ ਕਾਨੂੰਨ ਕੋਈ ਇਸ ਤਰ੍ਹਾਂ ਦੇ ਇਹਨਾਂ ਨੂੰ ਪਾਵਰ ਦਿੰਦਾ? ਤੇ ਜਦੋਂ ਕਾਨੂੰਨ, ਜਦੋਂ ਪਾਸਿੰਗ ਹੀ 52 ਦੀ ਹੈ, ਜਿਹੜਾ ਡਰਾਈਵਰ ਜਾਂ ਕੰਡਕਟਰ ਉਹ ਤਾਂ ਰੋਕ ਹੀ ਸਕਦਾ, ਉਹ ਤਾਂ ਆਟੋਮੈਟਿਕਲੀ ਰੋਕ ਸਕਦਾ ਵੀ ਮੈਂ ਤਾਂ ਜਿੰਨੀਆਂ ਪਾਸ ਹੈ ਮੇਰੇ ਕੋਲ, ਕਿਉਂਕਿ ਉਹਦਾ ਚਲਾਨ ਹੈ 52 ਤੋਂ ਵੱਧ, ਓਵਰਲੋਡਿੰਗ ਦਾ ਚਲਾਨ ਵੀ ਹੋ ਜਾਂਦਾ। ਪਰ ਆਪਾਂ ਦੇਖਦੇ ਹਾਂ ਲੋਕ ਤਾਂ ਬੱਸਾਂ ਦੀਆਂ ਛੱਤਾਂ ਤੇ ਵੀ ਚੜ੍ਹਦੇ, ਵਿੱਚ ਤਾਂ ਚਲੋ ਬਹਿੰਦੇ ਹੀ ਸੀਗੇ ਲੋਕ ਪਹਿਲਾਂ। ਨਹੀਂ, ਉਹ ਅੱਗੇ ਤੇ ਉਹੀ ਗੱਲ ਹੈ ਨਾ ਵੀ ਜਾਂ ਤਾਂ ਤੁਸੀਂ ਪਹਿਲਾਂ ਹੀ ਨਾ ਚਲਾਉਂਦੇ ਕੰਮ, ਜਾਂ ਤੇ ਤੁਸੀਂ ਪਹਿਲਾਂ ਹੀ ਨਾ ਕੰਮ ਚਲਾਉਂਦੇ ਜੀ, ਜੇ ਚੱਲਦਾ ਸੀ ਹੋਰ ਚੱਲੀ ਜਾਣ ਦਿੰਦੇ, ਜਾਂ ਕੋਈ ਅਲਟੀਮੇਟਮ ਦਿਓ ਸਰਕਾਰ ਨੂੰ, ਬਈ ਅਸੀਂ 52 ਬਿਠਾਇਆ ਕਰਾਂਗੇ, ਇਸ ਤੋਂ ਵੱਧ ਨਹੀਂ, ਤੁਸੀਂ ਆਪਦਾ ਮਤਲਬ ਕਿ ਠੀਕ ਹੈ ਨਾ ਬੰਦੋਬਸਤ ਕਰੋ। ਹਾਂਜੀ, ਅਲਟੀਮੇਟਮ ਜ਼ਰੂਰ ਹੋਣਾ ਚਾਹੀਦਾ। ਇਹ ਬਿਲਕੁਲ ਜਾਇਜ਼ ਗੱਲ ਹੈ ਕਿ ਅਲਟੀਮੇਟਮ, ਚਲੋ ਲੋਕ ਵੀ ਥੋੜੇ ਜਿਹੇ ਪ੍ਰਿਪੇਅਰ ਹੋ ਜਾਣ ਮਿੰਟੂ ਜੀ, ਵੇਲੇ ਕੁ ਵੇਲੇ ਜਿਹੜੇ ਸਫ਼ਰ ਕਰਦੇ ਆ ਉਹਨਾਂ ਨੂੰ। ਲੋਕਾਂ ਦਾ ਕੀ ਕਸੂਰ ਹੈ? ਤੁਸੀਂ ਟਿਕਟ ਲਓ ਅਗਲੇ ਤੋਂ, ਕਰਮਚਾਰੀ ਜੋ ਵੀ ਹੈ, ਜੇ ਤੁਸੀਂ ਆਪਣੀ ਕੋਈ ਸਰਕਾਰੀ ਕੋਈ ਦੇਣੀ ਆ ਸਹੂਲਤ ਤਾਂ ਵਾਹ ਭਲੀ ਆ, ਪਰ ਕਿਸੇ ਨੂੰ ਖੱਜਲ ਖੁਆਰ ਤੇ ਨਾ ਕਰੋ ਯਾਰ। ਜੀ। ਤੇ ਮਿੰਟੂ ਜੀ ਡਰੱਗ ਮਾਮਲੇ ਦੇ ਵਿੱਚ ਪੁਲਿਸ ਕਾਰਵਾਈ ਤੋਂ ਪਹਿਲਾਂ ਹੀ ਦੋਸ਼ੀ ਜਿਹੜਾ ਉਹ ਵਿਦੇਸ਼ ਫਰਾਰ ਹੋ ਗਿਆ ਜੀ। ਹਾਂਜੀ, ਕਾਰਵਾਈ ਤੋਂ ਬਾਅਦ ਵੀ ਫਰਾਰ ਹੋ ਜਾਂਦੇ ਆ। ਦਰਅਸਲ ਕੀ ਹੈ ਕਿ ਇਹ ਡਰੱਗ ਦਾ ਮਾਮਲਾ ਜਿਹੜਾ ਯੂਪੀ ਨਾਲ ਜੁੜਿਆ, ਇੱਥੇ ਹਰਿਆਣਾ ਪੁਲਿਸ ਨੇ ਇੱਕ ਬਹੁਤ ਵੱਡੀ ਰਿਕਵਰੀ ਕੀਤੀ ਹੈ, ਕਰੋੜਾਂ ਦੀ ਰਿਕਵਰੀ ਆ, ਬੰਦੇ ਫੜੇ ਗਏ ਸੀਗੇ। ਜਦੋਂ ਇਹਨਾਂ ਨੇ ਜਾ ਕੇ ਉਹ ਵੱਡਾ ਮਗਰਮੱਛ ਫੜਨਾ ਸੀ, ਉਹ ਪਤਾ ਲੱਗਿਆ ਕਿ ਉਹ ਤੇ ਬਾਹਰ ਟਿਪ ਗਿਆ। ਯੂਪੀ ਦੇ ਵਿੱਚੋਂ ਅੱਜ ਕੱਲ ਨਸ਼ੀਲੀਆਂ ਦਵਾਈਆਂ ਜਿਵੇਂ ਟੈਰਮਾਡੋਲ ਵਗੈਰਾ ਪੰਜਾਬ ਤੇ ਹਰਿਆਣੇ 'ਚ ਬਹੁਤ ਆਉਂਦੀਆਂ। ਇਹ ਇੱਕ ਇਹਨਾਂ ਨੇ ਨੈਕਸਸ ਜਿਹੜਾ ਫੜਿਆ ਸੀਗਾ, ਤੇ ਉਸ ਤੋਂ ਬਾਅਦ ਉਹ ਤੇ ਚੜ੍ਹ ਕੇ ਜਹਾਜ਼ ਪਾਰ ਗਿਆ। ਜੀ। ਹੈਲੋ, ਹਾਂਜੀ ਮਿੰਟੂ ਜੀ ਤੁਹਾਡੀ ਆਵਾਜ਼ ਆ ਰਹੀ ਹੈ ਜੀ। ਹਾਂਜੀ, ਆਵਾਜ਼ ਮੈਨੂੰ ਕਾਲ ਆ ਗਈ ਸੀ ਸ਼ਾਇਦ। ਹਾਂਜੀ, ਤੁਸੀਂ ਉੱਥੇ ਸੀਗੇ ਜੀ, ਉਹ ਕਾਫੀ ਵੱਡੀ ਰਿਕਵਰੀ ਹੋਈ ਸੀਗੀ ਜੀ, ਉਸ ਤੋਂ ਬਾਅਦ ਤੁਸੀਂ ਕੁਝ ਬਿਆਨ ਕਰ ਰਹੇ ਸੀਗੇ। ਹਾਂਜੀ, ਮੈਂ ਰਿਕਵਰੀ ਸੀਗੀ ਹਰਿਆਣੇ ਵਾਲੀ, ਤੇ ਉਸ ਤੋਂ ਬਾਅਦ ਫਿਰ ਜਦੋਂ ਇਹਨਾਂ ਨੇ ਬੰਦੇ ਦਾ ਜਾ ਕੇ ਪਤਾ ਕੀਤਾ, ਜਿਹੜਾ ਮੇਨ ਬੰਦਾ ਸੀਗਾ, ਤੇ ਉਹ ਤਾਂ ਬਾਹਰ ਨਿਕਲ ਗਿਆ ਜੀ। ਉਹ ਬਾਹਰ ਨਿਕਲ ਗਿਆ ਜਦੋਂ, ਤੇ ਹੁਣ ਇਹ ਮਤਲਬ ਕਿ ਮਾਮਲਾ ਜਿਹੜਾ ਹੈ, ਚਲੋ ਉਹਨੂੰ ਪਤਾ ਕੀ ਹੋਣਾ, ਪਰ ਇਹ ਜਿਹੜੀ ਕਹਾਣੀ ਆ, ਉਹ ਕਹਾਣੀ ਕੁਝ ਇਸ ਤਰ੍ਹਾਂ ਦੀ ਆ ਕਿ ਇਧਰੋਂ ਯੂਪੀ ਚੋਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਬਹੁਤ ਵੱਡੇ ਪੱਧਰ ਤੇ ਗੋਲੀਆਂ, ਕੈਪਸੂਲ, ਟੀਕੇ, ਇਸ ਤਰ੍ਹਾਂ ਦਾ ਸਮਾਨ ਆ ਰਿਹਾ ਜਿਹੜਾ ਹਰਿਆਣੇ ਤੇ ਪੰਜਾਬ 'ਚ ਡਿੱਗਦਾ। ਇਹ ਬਹੁਤ ਵੱਡਾ ਨੈਟਵਰਕ
ਜਿਹੜਾ ਮੇਨ ਇਕੱਠਾ ਕਰਕੇ ਬੰਦੇ ਉਹ ਨਿਕਲ ਜਾਂਦੇ ਆ, ਤੇ ਜਿਹੜੇ ਗਾਂ ਗੁਰਗੇ ਕਰਕੇ ਉਹ ਫੜੇ ਜਾਂਦੇ ਕਈ ਵਾਰ। ਹਰਿਆਣਾ ਪੁਲਿਸ ਨੇ ਤਗੜੀ ਰਿਕਵਰੀ ਕੀਤੀ ਹੈ, ਜਿਹਦੇ ਚ 1,17,000 ਕੈਪਸੂਲ, 2,70,000 ਗੋਲੀ ਅਲਪਰਾਜ਼ੋਲਮ, ਜਿਹਨੂੰ ਐਲਪ੍ਰੈਕਸ ਆਪਾਂ ਕਹਿ ਦਿੰਦੇ ਆ, ਕਾਫੀ ਤਗੜੀ ਰਿਕਵਰੀ ਸੀ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਰੁਕਣਾ ਪੈਣਾ ਇੱਕ ਸ਼ਾਰਟ ਬ੍ਰੇਕ ਦੇ ਲਈ, ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ ਤੇ ਆਪਾਂ ਵਧਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ। ਪੰਜਾਬ ਤੇ ਹਰਿਆਣੇ ਦੇ ਵਿੱਚ ਕੜਾਕੇ ਦੀ ਠੰਡ ਹੈ। ਸਿਰਸਾ ਦੇ ਵਿੱਚ ਘੱਟੋ ਘੱਟ ਤਾਪਮਾਨ 3.0 ਡਿਗਰੀ ਤੇ ਗੁਰਦਾਸਪੁਰ ਦੇ ਵਿੱਚ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਤੇ ਪੰਜਾਬ ਦੇ ਵਿੱਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ, ਬਰਕਰਾਰ ਰਿਹਾ ਤੇ ਕਈ ਥਾਈਂ ਘੱਟੋ ਘੱਟ ਤਾਪਮਾਨ ਆਮ ਦੇ ਨਾਲੋਂ ਵੀ ਹੇਠਾਂ ਚਲਾ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਸਿਰਸਾ ਹਰਿਆਣਾ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ। ਇੱਥੇ ਘੱਟੋ ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵੇਂ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ। ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਠੰਡ ਦਾ ਜ਼ੋਰ ਹੈ। ਇੱਥੇ ਘੱਟੋ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਹੈ। ਇਸ ਤੋਂ ਇਲਾਵਾ ਪਟਿਆਲਾ, ਬਠਿੰਡਾ ਤੇ ਫਰੀਦਕੋਟ ਦੇ ਵਿੱਚ ਤਾਪਮਾਨ 5 ਡਿਗਰੀ ਸੈਲਸੀਅਸ ਰਿਹਾ। ਅੰਮ੍ਰਿਤਸਰ ਅਤੇ ਲੁਧਿਆਣਾ ਦੇ ਵਿੱਚ 5.5 ਡਿਗਰੀ ਅਤੇ ਪਠਾਨਕੋਟ ਦੇ ਵਿੱਚ 6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਪੰਜਾਬ ਸਮੇਤ ਉੱਤਰੀ ਭਾਰਤ ਦੇ ਵਿੱਚ ਇਸ ਵੇਲੇ ਠੰਡ ਦਾ ਜਿਹੜਾ ਕਹਿਰ ਆ ਉਹ ਲਗਾਤਾਰ ਜਾਰੀ ਹੈ। ਬਹੁਤ ਵਾਰ ਪੰਜਾਬੀ ਰੇਡੀਓ ਇਸੇ ਦੇ ਸਰੋਤੇ ਕਹਿ ਦਿੰਦੇ ਕਿ ਤੁਸੀਂ ਪੰਜਾਬ ਦੇ ਮੌਸਮ ਬਾਰੇ ਜ਼ਰੂਰ ਦੱਸਿਆ ਕਰੋ, ਹੋਰ ਕੋਈ ਇੱਕ ਅੱਧੀ ਖਬਰ ਰਹਿ ਜੇ ਤਾਂ ਰਹਿ ਜੇ। ਸੋ ਇਹ ਪੰਜਾਬ ਦੇ ਮੌਸਮ ਦੇ ਬਾਰੇ ਜੋ ਵੀ ਅਪਡੇਟ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਸੁਨਾਮ ਦੀ ਅਦਾਲਤ ਵੱਲੋਂ ਜਿਹੜਾ ਘਰੇਲੂ ਝਗੜੇ ਦੇ ਕੇਸ ਦੇ ਵਿੱਚ ਮੰਤਰੀ ਨੂੰ ਰਾਹਤ ਦਿੱਤੀ ਗਈ ਹੈ। ਸੰਗਰੂਰ ਦੇ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ RS ਰਾਏ ਦੀ ਅਦਾਲਤ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਰਾਹਤ ਦਿੰਦਿਆਂ ਸੁਨਾਮ ਦੀ ਅਦਾਲਤ ਵੱਲੋਂ ਘਰੇਲੂ ਝਗੜੇ ਦੇ ਕੇਸ ਦੇ ਵਿੱਚ ਸੁਣਾਈ 2 ਸਾਲ ਦੀ ਸਜ਼ਾ ਤੇ 31 ਜਨਵਰੀ ਤੱਕ ਅੰਤਰਿਮ ਰੋਕ ਲਾ ਦਿੱਤੀ ਹੈ। ਇਸੇ ਦੌਰਾਨ ਮੰਤਰੀ ਨੇ ਕਿਹਾ ਕਿ ਇਹ ਸੱਚ ਦੀ ਜਿੱਤ ਹੈ ਤੇ ਉਹਨਾਂ ਨੂੰ ਅਦਾਲਤ ਤੇ ਪੂਰਾ ਭਰੋਸਾ ਹੈ। ਜ਼ਿਕਰਯੋਗ ਹੈ ਕਿ ਸੁਨਾਮ ਅਦਾਲਤ ਵੱਲੋਂ 15 ਸਾਲ ਪੁਰਾਣੇ ਘਰੇਲੂ ਝਗੜੇ ਦੇ ਕੇਸ ਦੇ ਵਿੱਚ ਅਮਨ ਅਰੋੜਾ ਸਣੇ 9 ਵਿਅਕਤੀਆਂ ਨੂੰ 2-2 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ। ਸੰਨ 2008 ਦੇ ਵਿੱਚ ਅਰੋੜਾ ਦੇ ਭਣੋਈਏ ਰਜਿੰਦਰ ਦੀਪਾ ਨੇ ਸ਼ਿਕਾਇਤ ਕੀਤੀ ਸੀ ਕਿ ਅਮਨ ਅਰੋੜਾ ਸਣੇ 9 ਵਿਅਕਤੀਆਂ ਨੇ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋ ਕੇ ਉਹਨਾਂ ਦੇ ਪਰਿਵਾਰਕ ਜੀਆਂ ਦੀ ਕੁੱਟਮਾਰ ਕੀਤੀ ਸੀ। ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜ ਚੁੱਕੇ ਨੇ ਡਾਕਟਰ ਗੁਰਜੋਤ ਸਿੰਘ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਤੋਂ ਉਹ ਹਰ ਰੋਜ਼ ਆਪਾਂ